जी हवेली पहले हवेली तमीर कराई सी, बस मस्जिद तमीर कराई सी। माशाअल्लाह उन्हां दियां कबरां भी असां उत्थे मस्जिद नाल 3 साढ़े 3 मरले जगह वे उहदे विच असीं उन्हां दियां बनाईयां ने। माशाअल्लाह पालकी भी है, दूजे बुजुर्ग उत्थे। हेलो अस्सलाम, अभी मैं हंडिया तैयार कर रही हूँ अपने गुरु के लिए और अपने चेले के लिए। ਜਦੋਂ ख्वाजा सरा ਜਿਹੜੇ ਨੇ ਉਹ ਫੌਤ ਹੋ ਜਾਂਦੇ ਨੇ ਤੇ ਕੋਈ ਕਹਿੰਦਾ ਜੀ ਉਹਨਾਂ ਦਾ ਜਨਾਜ਼ਾ ਨਹੀਂ ਹੁੰਦਾ, ਕੋਈ ਕਹਿੰਦੇ ਜੀ ਉਹਨਾਂ ਨੂੰ ਦਫਨਾਇਆ ਪਤਾ ਨਹੀਂ ਕਬਰਸਤਾਨ ਆਮ ਚ ਨਹੀਂ ਜਾਂਦਾ। रात ਨੂੰ ਖੁਸਰਾ ਮਰਦਾ ਜਦੋਂ ਬੂਆ ਦਰਵਾ ਪਿਛਲੀ ਕੰਧ ਕੱਢ ਕੇ ਵਾੜਦੇ ਨੇ, ਕੱਢਦੇ ਨੇ। ਨਹੀਂ ਦੇਸੀ ਮੁਰਗਾ ਤੇ ਬੰਦਾ ਮਾਰੇ ਨਹੀਂ ਲੱਭਦੇ, ਇੰਨਾ ਮਹਿੰਗਾ ਨਹੀਂ ਸਾਨੂੰ ਲੱਭ ਜਾਂਦਾ ਜੀ, ਤੁਹਾਨੂੰ ਨਹੀਂ ਲੱਭਦਾ ਹੋਣਾ, ਸਾਨੂੰ ਲੱਭ ਜਾਂਦਾ ਅਲਹਮਦੁਲਿਲਾ। ਸਾਨੂੰ ਅਸੀਂ ਹੁਣ ਵੀ ਜਾਈਏ ਤੁਹਾਨੂੰ ਹੁਣ ਵੀ ਲੱਭ ਕਿਹਾ ਜਾਂਦਾ ਹੈ ਕਿ ख्वाजा सरा ਜਾਂ ਖੁਸਰਾ, ਤੁਸੀਂ ਕੋਈ ਗੁੱਸਾ ਤੇ ਨਹੀਂ ਕਰਦੇ ਤੁਹਾਨੂੰ ਕੋਈ ਖੁਸਰਾ ਨਹੀਂ ਕੰਮ ਕੋਈ ਨਹੀਂ ਹੈ, ਇਹ ਤੇ ਖਤਮ ਜ਼ਰੂਰ ਦੇ ਕੰਮ ਜ਼ਰੂਰ ਲਾਜ਼ਮੀ ਨੇ। ਮੈਂ ਹੁਣ ਕੋਸ ਬਾਗ ਹਾਂਜੀ ਇਹ ਲਿਖਿਆ ਜੀ ਤਮੀਰ ਮਸਜਿਦ 1788। ਅੱਛਾ ਇਹ ਕੀ ਹੈ? ਇਹ ਗਾਟੇ ਪਾਇਨ ਰੀਦ ਦੀ ਦਰਦ ਦਾ। ਅੱਛਾ ਠੀਕ ਹੈ ਦੋਸਤੋ, ਪੂਰੀ ਹੁਣ ਵੀਡੀਓ ਤੁਸੀਂ ਦੇਖੋਗੇ ਤੇ ਤੁਹਾਨੂੰ ਬੜੇ ਦਿਲਚਸਪ ਮਾਲੂਮਾਤ ਮਿਲੇਗੀ। ਇੱਥੇ ਜਲਾਲਪੁਰ ਜੱਟਾਂ ਦੇ ਵਿੱਚ ਇਹ ਮਸਜਿਦ ਹੈਗੀ ਖੁਸਰਿਆਂ ਵਾਲੀ, ਇਹਦੇ ਉੱਤੇ ਅੱਜ ਵੀ ਲਿਖਿਆ ਹੈ ਕਿ ਖੁਸਰਿਆਂ ਵਾਲੀ ਮਸਜਿਦ, ਠੀਕ ਹੈ ਜੀ। ਇਹ ਦਾ ਦਰਵਾਜ਼ਾ ਹੈ, ਇਹ 1788 ਵਿੱਚ ਬਣਾਈ ਗਈ ਸੀ। ਇਹ ਦੇਖੋ ਤੁਸੀਂ ਅੰਦਰ ਚੰਦਾ ਬਰਾਏ ਜਾਮਿਆ ਮਸਜਿਦ ਖੁਸਰਿਆਂ, ਇਹ ਇੱਥੇ ਖੁਸਰਿਆਂ ਵਾਲੀ ਇਹ ਗਲੀ ਹੈ, ਖੁਸਰਿਆਂ ਵਾਲਾ ਮਹੱਲਾ ਹੈ, ਉੱਥੇ ਚੱਲਦੇ ਆ। ਤੇ ਜਿਹੜੇ ਬਹੁਤ ਹੀ ਪੁਰਾਣੇ ਇੱਥੇ ਖੁਸਰਿਆਂ ਦੇ ਗੱਦੀ ਨਸ਼ੀਨ ਨੇ ਉਹਨਾਂ ਨਾਲ ਗੱਲਬਾਤ ਵੀ ਕਰਨੇ ਆ ਔਰ ਉਹਨਾਂ ਕੋਲ ਮਸਜਿਦ ਦੇ ਬਾਰੇ 'ਚ ਵੀ ਪੁੱਛਦੇ ਆ ਤੇ ਉਹਨਾਂ ਦਾ ਰਹਿਣ ਸਹਿਣ ਵੀ। ਤੇ ਇਹ ਉਹਨਾਂ ਦਾ ਘਰ ਆ ਗਿਆ, ਇਹ ਬਾਹਰ ਤਖਤੀ ਲੱਗੀ ਹੈ ਜਿਹਦੇ ਉੱਤੇ ਲਿਖਿਆ ਜੀ ਹਾਜੀ ਖੁਸ਼ੀਆ, ਹਾਜੀ ਸਰਵਰ, ਹਾਜੀ ਸਰਦਾਰ, ਹਾਜੀ ਬਸ਼ੀਰ, ਹਾਜੀ ਨਜਮਾ, ख्वाजा सरा। ਠੀਕ ਹੈ ਜੀ। ਬਹੁਤ ਸਾਰੇ ਸਵਾਲ ਨੇ ख्वाजा सरा ਦੇ ਮੁਤਲਕ ਤੇ ਉਹ ਜਾ ਕੇ ਉੱਤੇ ਉਹਨਾਂ ਕੋਲ ਪੁੱਛਾਂਗੇ ਤੇ ਜਾ ਕੇ ਫਿਰ ਤੁਹਾਡੀ ਖਿਦਮਤ 'ਚ ਵੀ ਅਰਜ਼ ਕਰਨੇ ਆ। ਔਰ ਉਹਨਾਂ ਦਾ ਤੁਹਾਨੂੰ ਇਹ ਪੁਰਾਣੀ ਹਵੇਲੀ ਜਿਹਦੇ ਵਿੱਚ ਮੈਂ ਆਇਆ ਵਾਂ, ਇਹ ਵੀ ਤਕਰੀਬਨ 400 ਸਾਲ ਪੁਰਾਣਾ ਬਣਿਆ ਹੈ ਇਹ ਜਿਹੜਾ ਘਰ ਹੈ। ਤੇ ਇੱਥੇ ਤਕਰੀਬਨ 6 ਦੇ ਕਰੀਬ ख्वाजा सरा ਜਿਹੜੇ ਨੇ ਰਿਹਾਇਸ਼ ਪਜ਼ੀਰ ਨੇ, ਜਿਨ੍ਹਾਂ 'ਚ 2 ਗੁਰੂ ਨੇ ਔਰ ਬਾਕੀ ਇਹਨਾਂ ਦੇ ਚੇਲੇ ਨੇ। ਤੇ ਇਹਨਾਂ ਦੇ ਨਾਲ ਬੜੇ ਦਿਲਚਸਪ ਸਵਾਲੋ ਜਵਾਬ ਨੇ। ਇਹਨਾਂ ਨੇ ਬੜੇ ਅੱਛੇ ਖਲੂਸ ਦੇ ਨਾਲ ਸਾਡਾ ਇਸਤਕਬਾਲ ਕੀਤਾ ਔਰ ਪਿਸ਼ਾਵਰੀ ਕਾਹਵਾ ਜਿਹੜਾ ਨਾ ਉਹਦੇ ਨਾਲ ਤਵਾਜ਼ੇ ਕੀਤੀ, ਕਿਉਂਕਿ ਸਰਦੀ ਦਾ ਮੌਸਮ ਸੀ ਤੇ ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਸਾਨੂੰ ਕਾਹਵਾ ਪਿਆਇਆ ਤੇ ਆਪਣੀ ਮਹਿਮਾਨ ਨਵਾਜ਼ੀ ਦਾ ਸਬੂਤ ਦਿੱਤਾ। अस्सलाम वालेकुम दोस्तों, मैं औरंगज़ेब बेग अपनी एक नई और बड़ी खूबसूरत वीडियो के नाल तुहाडी खिदमत च हाज़र। अज मैं बैठा वां जलालपुर जट्टा गुजरात डिवीजन के नाल बहुत ही पुराना तारीखी और वड्डा कस्बा है। तो इत्थे जनाब बहुत ही कदीमी जिहड़ा है ना शहर है, वो गलियां ने। इस महल्ले नूं कहा जाता है खुसरियां वाली गली, खुसरियां वाली बस्ती। और जिहड़ी हवेली च बैठे हैं ये भी खुसरियां वाली हवेली कहा जाता है और तारीखी हवेली है, या हाजी साहब की हवेली या मियाँ साहब की हवेली, मुख्तलिफ नाम ने, लेकिन डिटेल ना असीं जानने ते थोड़ा जिहा तारफ कर लैंदे आ। अस्सलाम वालेकुम। वालेकुम सलाम। तुहाडा की नाम है जी? मेरा नाम आजिशानो। ते तुहाडा नाम? मेरा नाम मियाँ नजमा। ते तुहाडा नाम? मेरा नाम मियाँ नीलम। अच्छा लो जी, ਇਹ ਸਾਡੇ ਛੋਟਾ ਜਿਹਾ ਮੁਖਤਸਰ ਜਿਹਾ ਤਾਰਫ ਹੋ ਗਿਆ। ਅੱਛਾ ਮੈਨੂੰ ਥੋੜਾ ਜਿਹਾ ਇਹ ਦੱਸੋ ਕਿ ਅਸੀਂ ਇਸ ਵੇਲੇ ਕੀ ਕਹਿਲਾਂਦਾ ਕਿੱਥੇ ਬੈਠੇ ਆ? ਤੁਸੀਂ ਖੁਸਰਿਆਂ ਦੀ ਹਵੇਲੀ 'ਚ ਬੈਠੇ ਦੇ ਹੋ, ਖੁਸਰਿਆਂ ਦੇ ਘਰ ਬੈਠੇ ਹੋ, ਹਾਜੀਆਂ ਦੀ ਹਵੇਲੀ 'ਚ ਬੈਠੇ ਦੇ ਹੋ। ਤੇ ਇਹ ਕਿੰਨੀ ਕੁ ਪੁਰਾਣੀ? ਕਿਉਂਕਿ ਵੇਖੋ ਜੀ ਬਹੁਤ ਪੁਰਾਣੀ ਲੇਕਿਨ ਅੱਛੀ ਇਹ ਮਾਸ਼ਾਅੱਲਾ ਤਕਰੀਬਨ ਇਹਨੂੰ 400-450 ਸਾਲ ਦੇ ਕਰੀਬ ਹੋ ਚੁੱਕਾ ਹੈ। ਤਮੀਰ ਕੀਤੀ ਹੈ ਮਸਜਿਦ ਸਾਡੀ ਵੀ ਨਾਲ, ਉਹ ਵੀ ਖੁਸਰਿਆਂ ਦੀ ਖਵਾਉਂਦੀ ਹੈ। ਉਹਨੂੰ ਵੀ ਤਕਰੀਬਨ 350 ਸਾਲ ਹੋ ਚੁੱਕਿਆ ਬਣਾਈ ਨੂੰ। ਠੀਕ ਹੈ, ਸਾਡੇ ਬਜ਼ੁਰਗ ਬਣਾ ਕੇ ਗਏ ਨੇ ਅਲਹਮਦੁਲਿਲਾ। ਅੱਲਾਹ ਪਾਕ ਬੱਚਿਆਂ ਦੇ ਬੱਚੇ ਜਿਉਣ ਜਿਨ੍ਹਾਂ ਨੇ ਸਾਨੂੰ ਦਿੱਤਾ ਤੇ ਸਾਡੇ ਬਜ਼ੁਰਗਾਂ ਨੇ ਕੁਝ ਕੀਤਾ ਤੇ ਇਹ ਬਣਾਇਆ। ਸਾਨੂੰ ਅੱਛਾ ਲੋਕ ਤਾਮਨ ਕਰਦੇ ਨੇ ਮਾਸ਼ਾਅੱਲਾ। ਮਹੱਲੇਦਾਰ ਕਿਆ ਘਰਾਵਾਂ 'ਚ ਜਾਓ ਕਿਆ ਮਾਸ਼ਾਅੱਲਾ ਬਹੁਤ ਅੱਛਾ ਤਾਮਨ ਕਰਦੇ ਨੇ, ਬਹੁਤ ਅੱਛੇ ਸਾਡੇ ਲੋਕ ਨੇ। ਅਸੀਂ ਵੀ ਇਨਸ਼ਾਅੱਲਾ ਉਹਨਾਂ ਨੂੰ ਦੁਆਵਾਂ 'ਚ ਯਾਦ ਰੱਖਣੇ ਆ 24 ਘੰਟੇ ਅੱਲਾਹ ਦੇ ਹੁਕਮ ਦੇ ਨਾਲ। ਬੜੀ ਗੱਲ। ਅੱਛਾ ਇਹ ਹਵੇਲੀ ਥੋੜਾ ਜਿਹਾ ਮੈਂ ਪਿੱਛੇ ਜਾਣਾ ਚਾਹੁੰਦਾ ਵਾਂ, ਇਹ ਹਵੇਲੀ ਕਿੰਨੇ ਬਣਾਈ ਤੇ ਉਹ ਕੌਣ ਸਨ ਜਿਹੜੇ ਕਿਦੋਂ ਇੱਥੇ ਆਏ, ਤੇ ਮਸਜਿਦ ਉਹ ਫਿਰ ਕਿੰਨੇ ਬਣਾਈ ਤੇ ਕਿਦੋਂ ਬਣਾਈ? ਉਹ ਸਾਡੇ ਬਜ਼ੁਰਗ ਵੱਡੇ ਸਨ ਸਮਝਿਓ, ਅਸੀਂ ਉਹਨਾਂ ਨੂੰ ਪਾਲਕੀ ਵਾਲਾ ਕਹਿ ਕੇ ਬਜ਼ੁਰਗ ਪੁਕਾਰਨੇ ਆ। ਠੀਕ ਹੈ, ਉਹਨਾਂ ਦਾ ਨਾਂ ਸਾਡੇ ਬਜ਼ੁਰਗਾਂ ਨੂੰ ਪਤਾ ਸੀ, ਫਿਲਹਾਲ ਸਾਡੇ ਜ਼ਿਹਨ 'ਚ ਨਹੀਂ ਹੈ। ਹਾਂਜੀ ਅਸੀਂ ਝੂਠ ਨਹੀਂ ਮਾਰਦੇ। ਠੀਕ ਹੈ, ਲੇਕਿਨ ਜਲਾਲਪੁਰ ਦੇ ਵਿੱਚ ਮਸਜਿਦ ਖੁਸਰਿਆਂ ਵਾਲੀ ਪਾਲਕੀ ਵਾਲੇ ਬਜ਼ੁਰਗ ਮਸ਼ਹੂਰ ਨੇ। ਇਹ ਅੱਜ ਤੋਂ ਤਕਰੀਬਨ ਉਹਨਾਂ ਨੇ 450 ਸਾਲ ਪਹਿਲੇ ਤਮੀਰ ਕਰਾਈ ਸੀ।
ਤੇ ਇਹ ਹਵੇਲੀ ਵੀ ਉਦੋਂ ਹੀ ਹਾਂਜੀ ਹਵੇਲੀ ਪਹਿਲੇ ਹਵੇਲੀ ਤਮੀਰ ਕਰਾਈ ਸੀ, ਬਾਅਦ ਮਸਜਿਦ ਤਮੀਰ ਕਰਾਈ ਸੀ। ਮਾਸ਼ਾਅੱਲਾ ਉਹਨਾਂ ਦੀਆਂ ਕਬਰਾਂ ਵੀ ਅਸਾਂ ਉੱਥੇ ਮਸਜਿਦ ਨਾਲ 3-3.5 ਮਰਲੇ ਜਗ੍ਹਾ ਵੇ, ਉਹਦੇ ਵਿੱਚ ਅਸੀਂ ਉਹਨਾਂ ਦੀਆਂ ਬਣਾਈਆਂ ਨੇ ਮਾਸ਼ਾਅੱਲਾ। ਪਾਲਕੀ ਵੀ ਹੈ, ਦੂਜੇ ਬਜ਼ੁਰਗ ਉੱਥੇ ਨੇ, ਉਹ ਬਜ਼ੁਰਗ ਹੀ ਆਪਣੇ ਜਿਹੜੇ ਸਾਡੇ ਤੋਂ ਵੱਡੇ ਸਨ, ਦਾਦੇ ਪੜਦਾਦੇ ਲੱਕੜਦਾਦੇ ਗੁਰੂ ਜਿਹੜੇ ਸਾਡੇ ਹੁੰਦੇ ਸੀ ਨਾ, ਉਹ ਉਹਨਾਂ ਨੇ ਮਾਸ਼ਾਅੱਲਾ ਪਿੱਛੋਂ ਉਹਨਾਂ ਦੀਆਂ ਕਬਰਾਂ ਸਹੀ ਕੀਤੀਆਂ ਨੇ, ਅੱਛਾ ਬਣਾਈਆਂ ਨੇ। ਅੱਛਾ, ਮਸਜਿਦ ਅਸੀਂ ਦੇਖੀਏ ਉਹਦੇ ਦਰਵਾਜ਼ੇ ਛੋਟੇ ਨੇ, ਯਾਨੀ ਜਿਸ ਤਰ੍ਹਾਂ ਝੁੱਕ ਕੇ ਲੰਘਣਾ, ਕੋਈ ਅਦਬ ਦੀ ਨਿਸ਼ਾਨ, ਉਹਦੀ ਕੀ ਵਜ੍ਹਾ ਕੀ ਹੈ? ਉਹ ਇਹ ਵੀ ਨਾ ਕਿ ਅਗਲੇ ਦਿਨ ਸਾਡੇ ਨਾਲ ਨਾ ਸਾਡੇ ਆਂਢ ਗੁਆਂਢੀ ਲੋਕਾਂ ਨੇ ਸਾਨੂੰ ਕਿਹਾ ਸੀ ਕਿ ਅਸੀਂ ਮਸਜਿਦ 'ਤੇ ਜਾਂਦੇ ਹਾਂ ਅਤੇ ਸਾਡਾ ਸਿਰ ਭਾਜ ਦਾ ਦਰਵਾਜ਼ਾ ਉੱਚਾ ਕਰਾ ਦਿਓ। ਲੇਕਿਨ ਸਾਡਿਆਂ ਬਜ਼ੁਰਗਾਂ ਦੀ ਨਸੀਹਤ ਕਿ ਪੁੱਤਰ ਜਿੰਨਾ ਤੱਕ ਇਹ ਦੁਨੀਆ ਚੱਲਣੀ ਹੈ ਨਾ, ਇਹ ਦਰਵਾਜ਼ਾ ਉੱਚਾ ਨਹੀਂ ਕਰਵਾਉਣਾ। ਤੁਹਾਨੂੰ ਕੋਈ ਵੀ ਬੰਦਾ ਜ਼ਬਰਦਸਤੀ ਵੀ ਕਹੇ ਤਾਂ ਤੁਸੀਂ ਨਹੀਂ ਮੰਨਣਾ, ਕਿਉਂ? ਇਹ ਇਖਤਰਾਮ ਵਿੱਚ ਅੱਲਾ ਦਾ ਘਰ ਵੀ ਹੈ, ਖਾਨਾ ਖੁਦਾ ਹੈ, ਇਬਾਦਤ ਗਾਹ ਵੇ, ਠੀਕ ਹੈ। ਪਹਿਲਾ ਇਖਤਰਾਮ ਉਹਨਾਂ ਦਾ ਵੇ, ਅੱਲਾ ਦੀ ਬਾਰਗਾਹ ਦਾ, ਠੀਕ ਹੈ। ਫਿਰ ਸਾਡੇ ਨਾਲ ਬਜ਼ੁਰਗਾਂ ਦੀਆਂ ਢੇਰੀਆਂ ਨੇ, ਕੁਛ ਉਹਨਾਂ ਦਾ ਵੀ ਇਖਤਰਾਮ ਕਰਨੇ, ਆਪਣੇ ਬਜ਼ੁਰਗਾਂ ਦਾ ਵੀ, ਠੀਕ ਹੈ। ਲੇਕਿਨ ਅਸੀਂ ਦਰਵਾਜ਼ਾ ਉੱਚਾ ਕਰਨਾ ਨਹੀਂ ਚਾਹੁੰਦੇ। ਸਾਡੇ ਬਜ਼ੁਰਗ ਸਾਨੂੰ ਮਨਾ ਕਰ ਗਏ ਨੇ ਕਿ ਜਿਹੜਾ ਮਸਜਿਦ ਦਾ ਬਾਹਰਲਾ ਦਰਵਾਜ਼ਾ ਹੈ ਨਾ ਮੇਨ, ਉਹ ਜਿੱਥੇ ਹੈ ਵੀ ਉੱਥੇ ਰਹਿਣਾ, ਇਖਤਰਾਮ ਨਾਲ ਬੰਦਾ ਜਾਏ, ਇਖਤਰਾਮ ਨਾਲ ਵਾਪਸ ਆ ਜਾਏ, ਅੱਲਾ ਦੀ ਬਾਰਗਾਹ ਸ਼ਾਇਦ ਮਨਜ਼ੂਰੀ ਹੋ ਜਾਵੇ। ਵਾਹ ਜੀ ਵਾਹ, ਇਹ ਤਾਂ ਬੜੀ ਅੱਛੀ ਗੱਲ, ਯਾਨੀ ਕਿ ਝੁੱਕ ਕੇ ਤੁਸੀਂ ਅੱਲਾ ਦੇ ਘਰ ਜਾਂਦੇ। ਜੀ ਹਾਂਜੀ, ਅੱਲਾ ਦੇ ਘਰ ਝੁੱਕ ਕੇ ਜਾਂਦੇ ਹਾਂ ਅਸੀਂ। ਦੋਸਤੋ ਤੁਸੀਂ ਮੀਆਂ ਸਾਹਿਬ ਦੀ ਗੱਲ ਸੁਣੀ, ਉਹਨਾਂ ਕਿਹਾ ਜੀ ਮਸਜਿਦ ਦਾ ਇੱਕ ਟੈਕਨੀਕ ਦੇ ਮੁਤਾਬਕ ਦਰਵਾਜ਼ਾ ਵੱਡਾ ਵੀ ਰੱਖ ਸਕਦੇ ਸਨ, ਜਿੱਦਾਂ ਵੱਡੇ ਘਰਾਂ ਦੇ ਦਰਵਾਜ਼ੇ ਹੁੰਦੇ, ਲੇਕਿਨ ਉਹ ਰੱਖਿਆ ਕਿ ਜਦੋਂ ਅੱਲਾ ਦੇ ਘਰ ਬੰਦਾ ਹੁੰਦਾ ਉਹ ਝੁੱਕ ਜਾਏ, ਯਾਨੀ ਕਿ ਝੁੱਕ ਕੇ ਅੰਦਰ ਆਏ। ਅੱਛਾ, ਮੈਨੂੰ ਥੋੜਾ ਦੱਸੋ ਕਿ ਇਹ ਜਿਹੜੀ ਹਵੇਲੀ ਹੈ ਇਹਦੇ ਵਿੱਚ ਤੁਸੀਂ ਮਤਲਬ ਤਿੰਨੇ ਜਿਹੜੇ ਸਾਡੇ ਤਿੰਨੇ ਨਹੀਂ ਸੀ ਮਾਸ਼ਾਅੱਲਾ, ਇਹ ਮੇਰੇ ਹਾਜੀ ਸਾਹਿਬ ਨੇ, ਇਹ ਮੇਰੇ ਵੱਡੇ ਭਾਈ ਨੇ, ਅਸੀਂ ਮੇਰਾ ਛੋਟਾ ਭਾਈ ਹਾਂ, ਠੀਕ ਹੈ। ਅਸੀਂ ਖੁਸਰਿਆਂ ਦੇ ਲਾ ਵਿੱਚ ਅਸੀਂ ਇੱਕ ਦੂਜੇ ਨੂੰ ਕਹਿੰਦੇ ਹਾਂ ਕਿ ਸਾਡੇ ਵੱਡੇ ਹਾਜੀ ਸਾਹਿਬ ਨੇ, ਮੇਰਾ ਇਹਨਾਂ ਦਾ ਮੈਂ ਛੋਟਾ ਭਾਈ ਹਾਂ, ਮੇਰੇ ਵੱਡੇ ਭਾਈ ਨੇ, ਠੀਕ ਹੈ। ਅਸਾਂ ਜਿਹੜਾ ਵੀ ਕੋਈ ਮਸਲਾ ਕਾਰ 'ਚ ਕਰਨਾ ਜਾਂ ਕਰਨਾ, ਅਸਾਂ ਦੋਵਾਂ ਬਹਿ ਕੇ ਸਲਾਹ ਕਰਨੀ। ਅੱਗੋਂ ਇਹ ਸਾਡੇ ਬੱਚੇ ਨੇ, ਇਹ ਮੇਰਾ ਚੇਲਾ ਵੇ, ਠੀਕ ਹੈ, ਮੈਂ ਇਹਨਾਂ ਦਾ ਗੁਰੂ ਹਾਂ। ਇਹ ਇਹਨਾਂ ਦਾ ਚੇਲਾ ਮਾਸ਼ਾਅੱਲਾ, ਜ਼ਰਾ ਬਾਹਰ ਹਵੇਲੀ ਬਣਾਈ ਨੇ, ਉੱਥੇ ਜ਼ਰਾ ਗਏ ਨੇ ਕੰਮ ਸੇ ਘਰ ਹੀ, ਉੱਥੇ ਇੱਕ ਇਹਨਾਂ ਦਾ ਵੀ ਚੇਲਾ ਵੇ, ਇੱਕ ਇਹ ਮੇਰਾ ਚੇਲਾ ਵੇ। ਅਤੇ ਅੱਗੋਂ ਮਾਸ਼ਾਅੱਲਾ ਸਾਡਾ ਇੱਕ ਪੋਤਰੇ ਚੇਲੇ ਵੀ ਹੈ ਨੇ, ਅਸੀਂ ਵੀ ਦਾਦੇ ਬਣੇ ਆ। ਸਾਡੇ ਪੁੱਤਰ ਜਿਵੇਂ ਦੁਨੀਆਦਾਰੀ ਵਿੱਚ ਹੁੰਦਾ ਏ, ਦਾਦਾ ਏ, ਬੇਟਾ ਵੇ, ਅੱਗੋਂ ਪੋਤਾ ਵੇ, ਇਸ ਹਿਸਾਬ ਨਾਲ ਸਾਡੀ ਵੀ ਲੜੀ ਇਸ ਤਰੀਕੇ ਨਾਲ ਚੱਲ ਰਹੀ ਹੈ, ਠੀਕ ਹੈ। ਇਹਦਾ ਮਤਲਬ ਹਵੇਲੀ 'ਚ ਮਾਸ਼ਾਅੱਲਾ ਰੌਣਕ ਹੈ। ਮਾਸ਼ਾਅੱਲਾ ਅਸੀਂ ਤਕਰੀਬਨ 6 ਜੀ ਹਾਂ ਇਸ ਹਵੇਲੀ ਦੇ ਵਿੱਚ, ਅੱਲਾ ਦਾ ਸ਼ੁਕਰ ਹੈ। ਤੇ ਤੁਸੀਂ ਤੇ ਹੁਣ ਮਤਲਬ ਗੁਰੂ ਉਹਨਾਂ ਤੇ ਆਪਣਾ ਇਹਨਾਂ ਦੇ ਬਜ਼ੁਰਗ ਸਮਝ ਲਓ, ਜੀ, ਤੇ ਤੁਹਾਡੇ ਕੋਲ ਐਸੇ ਹੈ ਨੇ ਜਿਹੜੇ ਹਲੇ ਵੀ ਬਾਹਰ ਜਾਂਦੇ ਨੇ ਜਾਂ ਤੁਹਾਡਾ ਨਾਲ ਜਾਂਦੇ ਨੇ ਨਾ? ਅੱਛਾ, ਇਹ ਸਾਡੇ ਚੇਲੇ ਬਾਹਰ ਜਾਂਦੇ ਨੇ ਨਾ, ਉੱਥੇ ਜਾ ਕੇ ਅਲਬત્ਤਾ ਫਿਲਹਾਲ ਦੁਨੀਆ ਨੂੰ ਇਹਨਾਂ ਦੀ ਪਹਿਚਾਣ ਹੋ ਗਈ ਹੈ। 8-8 9-9 ਸਾਲ 10-10 ਸਾਲ ਉਹ ਚਲੇ ਨਾ ਸਾਡੇ ਕੋਲ ਆਏ ਆ, ਠੀਕ ਹੈ। ਇਹ ਜਾਂਦੇ ਨੇ, ਬਾਅਦ 'ਚ ਕੋਈ ਐਸੀ ਕੋਈ ਦਿੱਕਤ ਤਾਂ ਸਾਨੂੰ ਕਾਲ ਕਰਦੇ ਨੇ ਕਿ ਇਹ ਫਲਾਣਾ ਗੱਲ, ਫਿਰ ਅਸੀਂ ਗੱਲ ਕਰਨੀ ਨੇ, ਤੀਰਾ ਨਹੀਂ, ਵਾਕਈ ਮੇਰੇ ਬੱਚੇ ਨੇ, ਇਹਨਾਂ ਨੂੰ ਵਧਾਈ ਦੇ ਦੇਵੋ, ਬਿਸਮਿਲ੍ਲਾ, ਤਾਂ ਉਹ ਖੁਸ਼ ਹੋ ਕੇ ਦੇ ਦਿੰਦੇ ਨੇ, ਅੱਲਾ ਦਾ ਸ਼ੁਕਰ ਹੈ। ਤੇ ਕਿਹਾ ਜਾਂਦਾ ਹੈ ਕਿ ਖਾਜਾ ਸਰਾ ਜਾਂ ਖੁਸਰਾ, ਤੁਸੀਂ ਕੋਈ ਗੁੱਸਾ ਤਾਂ ਨਹੀਂ ਕਰਦੇ ਤੁਹਾਨੂੰ ਕੋਈ ਖੁਸਰਾ ਕਹਿ ਕੇ? ਨਹੀਂ, ਸਾਨੂੰ ਅਕਸਰ ਖੁਸਰੇ ਹੀ ਲੋਕ ਕਹਿੰਦੇ ਨੇ, ਅਸੀਂ ਇਸ ਦਾ ਮਾਇੰਡ ਨਹੀਂ ਕਰਦੇ। ਜੋ ਖੁਦਾਬੰਦੀ ਹੋਵੇ ਹੋ ਤੇ ਮੰਨਣੀ ਪੈਂਦੀ, ਠੀਕ ਹੈ। ਲੇਕਿਨ ਕੋਈ ਸਾਨੂੰ ਬਾਜੀ ਵੀ ਕਹਿੰਦਾ, ਸਾਨੂੰ ਆਂਟੀ ਵੀ ਕਹਿੰਦੇ ਨੇ, ਖਾਲਾ ਜੀ ਵੀ ਕਹਿੰਦੇ ਨੇ, ਕੋਈ ਮਾਮੂ ਕਹਿੰਦਾ, ਕੋਈ ਚਾਚੂ ਕਹਿੰਦਾ, ਸਾਨੂੰ ਸਾਰੇ ਲੋਕ ਇਸ ਲਫ਼ਾਜ਼, ਸਾਨੂੰ ਮੀਆਂ ਜੀ ਵੀ ਕਹਿੰਦੇ ਨੇ, ਸਾਨੂੰ ਜਬ ਖੁਸਰੇ ਵੀ ਕਹਿੰਦੇ ਨੇ। ਅਸੀਂ ਇਸ ਚੀਜ਼ ਦੇ ਮਾਇੰਡ ਨਹੀਂ ਕਰਦੇ ਹੈ ਕਿ ਸਾਨੂੰ ਖੁਸਰਾ ਕਿਉਂ ਕਹਿੰਦੇ ਨੇ ਜਾਂ ਸਾਨੂੰ ਫਲਾਣਾ ਕਿਉਂ ਕਹਿੰਦੇ, ਨਹੀਂ। ਅਸੀਂ ਖੁਸ਼ ਹੁੰਦੇ ਹਾਂ ਕਿ ਚਲੋ ਸ਼ੁਕਰ ਹੈ ਰੱਬ ਨੇ ਸਾਨੂੰ ਇਸ ਚੀਜ਼ ਵਾਸਤੇ ਬਣਾਇਆ ਕਿ ਸਾਨੂੰ ਦੁਨੀਆ ਖੁਸਰਾ ਵੀ ਕਵੇ, ਖਵਾਜਾ ਸਰਾ ਵੀ ਕਵੇ, ਕੋਈ ਆਂਟੀ ਕਹੇ, ਕੋਈ ਬਾਜੀ, ਕੋਈ ਖਾਲਾ ਕਹੇ, ਅਸੀਂ ਉਹਦੀ ਜ਼ਾਤ 'ਤੇ ਬਹੁਤ ਖੁਸ਼ ਹਾਂ। ਅੱਛਾ, ਇੱਕ ਚੀਜ਼ ਹੋਰ, ਇੱਕ ਆਮ ਕਨਸੈਪਟ ਜਿਹੜੇ ਕੁਝ ਲੋਕ ਨੇ ਉਹਨਾਂ ਦੀ ਕਨਫਿਊਜ਼ਨ ਵਾਸਤੇ ਕਹਿੰਦੇ ਨੇ ਜੀ, ਜਦੋਂ ਖਵਾਜਾ ਸਰਾ ਜਿਹੜੇ ਨੇ ਉਹ ਫੌਤ ਹੋ ਜਾਂਦੇ ਨੇ, ਤੇ ਕੋਈ ਕਹਿੰਦਾ ਜੀ ਉਹਨਾਂ ਦਾ ਜਨਾਜ਼ਾ ਨਹੀਂ ਹੁੰਦਾ, ਕੋਈ ਕਹਿੰਦੇ ਜੀ ਉਹਨਾਂ ਨੂੰ ਦਫਨਾਇਆ ਪਤਾ ਨਹੀਂ ਕਬਰਸਤਾਨ ਆਮ 'ਚ ਨਹੀਂ ਜਾਂਦਾ। ਇਹ ਬੜੀਆਂ ਐਵੇਂ ਚਾਹ ਮਗਵਾਈਆਂ ਨੇ, ਹਕੀਕਤ ਕੀ ਹੈ? ਹੁੰਦੇ ਨੇ ਹਕੀਕਤ। ਮੇਰੀ ਸੁਣੋ ਗੱਲ, ਪਹਿਲੇ ਨੰਬਰ 'ਤੇ ਅੱਲਾ ਪਾਕ ਨੇ ਸਾਨੂੰ ਵੀ ਮਾਂ ਦੇ ਪੇਟ 'ਚੋਂ ਜਨਮ ਦਿੱਤਾ ਹੈ। ਬਿਲਕੁਲ ਜੀ, ਇਨਸਾਨ ਮੁਸਲਮਾਨਾਂ ਦੇ ਘਰ ਸੀ ਪੈਦਾ ਹੋਏ, ਠੀਕ ਹੈ। ਹਾਂ, ਜਿਤਨੀ ਵੀ ਮਖਲੂਕ ਹੈ ਮੁਸਲਮਾਨ ਨੇ ਨਾ, ਅੱਲਾ ਬਾਰਗਾਹ ਦੇ ਅੱਲਾ ਨੂੰ ਤੰਦਰੁਸਤੀ ਦੇ ਸਭ ਨੂੰ, ਕਿਉਂ? ਅਸੀਂ ਵੀ ਮਾਵਾਂ ਕੋਲ ਜਨਮ ਲਿਆ ਵੇ, ਲੇਕਿਨ ਤਕਦੀਰ ਮਾਲਕ ਲਿਖੀ ਦੀ ਸੀ, ਮਾਂ ਤਾਂ ਨਹੀਂ ਲਿਖੀ, ਮਾਲਕ ਲਿਖੀ, ਠੀਕ ਹੈ। ਸਾਨੂੰ ਇਸ ਚੀਜ਼ ਦੀ ਕੋਈ ਦਿੱਕਤ ਕਿਸੇ ਕਿਸਮ ਦੀ ਨਹੀਂ ਹੁੰਦੀ ਹੈ, ਬੰਦਾ ਪਰੇਸ਼ਾਨੀ। ਸਾਨੂੰ ਲੋਕਾਂ ਨੇ, ਮੈਂ ਇੱਕ ਦਫਾ ਕਰਾਚੀ ਗਈ, ਕਰਾਚੀ ਉੱਤੇ ਇੱਕ ਸੈਯਦ ਜ਼ਾਤ ਬੈਠੇ ਦੇ ਤੁਹਾਡੇ ਤਰ੍ਹਾਂ ਮੁੰਡੇ ਸਨ, ਤਾਂ ਜੋ ਅੱਲਾ ਦਾ ਸ਼ੁਕਰ ਹੈ ਫਕੀਰ ਸਨ, ਉਹਦੇ ਕੋਲ ਉਹਨਾਂ ਦੇ ਬੜੇ ਮਰੀਜ਼ ਸਨ।
ਮੈਂ ਅਚਾਨਕ ਉੱਥੇ ਟੁਰ ਗਈ ਤਾਂ ਉਹਨਾਂ ਸਰਕਾਰਾਂ ਮੈਨੂੰ ਬੁਲਾ ਲਿਆ। ਇਹ ਉਹਨਾਂ ਸਵਾਲ ਮੇਰੇ ਨਾਲ ਕੀਤਾ ਕਿ ਪੁੱਤਰ ਮੈਨੂੰ ਅੱਜ ਦੱਸਣਾ ਹੈ ਕਿ ਤੁਸੀਂ ਫੌਤ ਹੁੰਦੇ ਹੋ ਤਾਂ ਤੁਹਾਡੇ ਨਾਲ ਕੀ ਹੁਲੀਆ ਇਸਤੇਮਾਲ ਹੁੰਦਾ ਹੈ। ਬੜੀ ਖੁਦਾਈ ਬੈਠੀ ਉੱਥੇ। ਉਹਨਾਂ ਨੂੰ ਮੈਂ ਕਿਹਾ ਸਰਕਾਰ ਸੁਣੋ ਮੇਰੀ ਗੱਲ, ਪਹਿਲੇ ਨੰਬਰ 'ਤੇ ਅਸੀਂ ਤੁਹਾਡੇ ਨਾਨੇ ਦਾਦੇ ਦਾ ਕਲਮਾ ਪੜ੍ਹਨੇ ਆ, ਅੱਲਾ ਦੇ ਪੈਦਾਵਾਰ ਆ, ਉਮਤ ਰਸੂਲ ਦੀਆਂ। ਤੁਹਾਡੇ ਨਾਨੇ ਦਾ ਸੀ ਕਲਮਾ ਪੜ੍ਹਨੇ, ਤੁਸੀਂ ਸੈਯਦ ਦੀ ਜ਼ਾਤ ਹੋ। ਮੈਨੂੰ ਇਹ ਦੱਸੋ ਕਿ ਜਿਹੜਾ ਮੁਸਲਮਾਨ ਇਨਸਾਨ ਪੈਦਾ ਹੁੰਦਾ ਆਪਣੇ ਮਾਂ ਪਿਓ ਦੇ ਘਰ ਕਲਮਾ ਪੜ੍ਹਦਾ ਵੇ, ਕਿਆ ਉਹਨੂੰ ਜਲਾਇਆ ਜਾ ਸਕਦਾ ਕਿ ਜਾਂ ਉਹਨੂੰ ਕਿਸੇ ਖੱਡੇ ਸੱਟਿਆ ਜਾ ਸਕਦਾ? ਉਹਨਾਂ ਕਿਹਾ ਨਜਾਇਜ਼। ਮੈਂ ਕਿਹਾ ਜੀ ਅਸੀਂ ਸਾਡਾ ਜਨਾਜ਼ਾ ਹੁੰਦਾ ਮਰਦਾਵਾਂ, ਹਰ ਲਿਬਾਸ ਸਾਡਾ ਜ਼ਨਾਨਾ ਹੀ ਹੈ, ਇੱਕ ਸਾਡਾ ਫਕੀਰੀ ਹੈ ਲਿਬਾਸ ਹੈ। ਜਨਾਜ਼ਾ ਸਾਡਾ ਮਰਦਾਵਾਂ ਹੁੰਦਾ ਹੈ। ਅੱਲਾ ਦੇ ਕੋਲ ਸਾਨੂੰ ਗੁਸਲ ਬਾਵੂਜ਼ੂ ਹਰ ਚੀਜ਼ ਕਰਾ ਕੇ ਖਫਨ ਪਵਾ ਕੇ ਵਿੱਚ ਡੋਲ 'ਚ ਰੱਖ ਕੇ ਉੱਤੇ ਚਾਦਰ ਦੇ ਕੇ ਸਾਡੇ ਮਹੱਲੇਦਾਰ ਦੁਨੀਆਦਾਰ ਜਨਾਜ਼ਾ ਜਾ ਕੇ ਲੈ ਕਬਰਸਤਾਨ ਲੈ ਕੇ ਜਾ ਕੇ ਪੜ੍ਹ ਕੇ ਆਉਂਦੇ ਨੇ। ਔਰ ਲਵਾਉਣ ਵਾਲਾ ਸਾਨੂੰ ਮੌਲਵੀ ਹੁੰਦਾ ਵੇ, ਸਾਡਾ ਜਨਾਜ਼ਾ ਬਣਾਉਣ ਵਾਲਾ ਸਾਡਾ ਆਲਮ ਮੌਲਵੀ ਹੁੰਦਾ ਵੇ, ਠੀਕ ਹੈ। ਕਬਰਸਤਾਨ 'ਚ ਦਫਨਾਉਂਦੇ ਰਹੇ। ਜਲਾਲਪੁਰ ਦੇ ਪਰਾਂ ਟਿੱਬਾ ਕਬਰਸਤਾਨ ਮਸ਼ਹੂਰ ਹੋ ਮਰੂਫ ਹੈ, ਹੁਣ ਭਾਈਆਂ ਨੂੰ ਪਤਾ ਹੈ, ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ, ਉਹਨਾਂ ਨੂੰ ਪਤਾ ਹੈ। ਬਕਾਇਦਾ ਸਾਡੇ ਉੱਥੇ ਬਜ਼ੁਰਗਾਂ ਦੀਆਂ ਟੇਰੀਆਂ ਨੇ, ਬਕਾਇਦਾ ਸਾਨੂੰ ਦਫਨਾਉਂਦੇ ਨੇ, ਸਭ ਕੁਝ ਹੁੰਦਾ। ਅੱਲਾ ਦਾ ਸ਼ੁਕਰ ਹੈ। ਇਹ ਦੁਨੀਆ ਨੇ ਇੱਕ ਗਲਤ ਫਹਿਮੀ ਹੈ, ਜਿਹੜੇ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਨਾ ਇਲਮ ਹੈ, ਉਹ ਫਿਰ ਲੋਕ ਸਵਾਲ ਕਰਦੇ ਨੇ। ਜਿਨ੍ਹਾਂ ਨੂੰ ਅੱਲਾ ਪਾਕ ਨੇ ਜ਼ੇਨ ਦਿੱਤਾ ਨਾ, ਜਾਂ ਜੇ ਥੋੜ੍ਹਾ ਬਹੁਤਾ ਕੋਈ ਇਨਸਾਨ ਨੌਲੇਜ ਰੱਖ ਰਿਹਾ ਹੈ ਅਤੇ ਇਸ ਚੀਜ਼ ਨੂੰ ਸੋਚਦਾ ਹੈ ਕਿ ਇਹ ਵੀ ਅੱਲਾ ਦੀ ਪੈਦਾਵਾਰ ਨੇ, ਜ਼ਾਹਿਰ ਇਹਨਾਂ ਦਾ ਵੀ ਜਨਾਜ਼ਾ ਤਾਂ ਹੁੰਦਾ ਹੀ ਹੋਣਾ ਨਾ। ਕੋਈ ਸਾਨੂੰ ਸਾੜਦੇ ਤਾਂ ਨਹੀਂ। ਕੋਈ ਸਾਡੇ ਲੋਕ ਕਹਿੰਦੇ ਨੇ ਰਾਤ ਨੂੰ ਖੁਸਰਾ ਮਰਦਾ ਜਦੋਂ ਬੂਆ ਦਰਵਾ ਪਿਛਲੀ ਕੰਧ ਢਾਹ ਕੇ ਕੱਢਦੇ ਨੇ ਸਾਨੂੰ। ਕੋਈ ਕਹਿੰਦਾ ਸਾ ਇਹਨਾਂ ਨੂੰ ਖਿਲਾਰ ਕੇ ਦਫਨਾਉਂਦੇ ਨੇ, ਕੋਈ ਡਿਜ਼ਾਈਨ ਕਰਦੇ। ਲੇਕਿਨ ਜੋ ਹਕੀਕਤ ਹੈ, ਜੋ ਦੁਨੀਆ ਸਾਡੇ ਮਹੱਲੇ ਕਿਸੇ ਨੂੰ ਪੁੱਛ ਸਕਦੇ ਹੋ, ਮਹੱਲੇ ਦਾ ਇੱਕ ਘਰ ਇਹ ਸਾਡੇ ਗੁਆਂਢ ਮੀਰਜ਼ਾ ਅਯੂਬ ਸਾਹਿਬ, ਇਹਨਾਂ ਕੋਲ ਪੁੱਛ ਸਕਦੇ ਹੋ ਕਿ ਇਹਨਾਂ ਦਾ ਜਨਾਜ਼ਾ ਹੁੰਦਾ ਹੈ ਕਿ ਨਹੀਂ ਹੁੰਦਾ। ਉਹ ਵੀ ਕਹਿਣਗੇ ਮੈਂ ਜਨਾਜ਼ਾ ਪੜ੍ਹਿਆ ਇਹਨਾਂ ਖੁਸਰਿਆਂ ਦਾ, ਕੋਈ 5 ਖੁਸਰਿਆਂ ਦਾ ਜਨਾਜ਼ਾ ਪੜ੍ਹਿਆ ਸੜਿਆਂ ਦਾ। ਵਾਹ ਜੀ ਵਾਹ। ਲਓ ਜੀ ਤੁਸੀਂ ਬੜੀ ਅੱਛੀ ਜਿਹੜੀ ਕਨਫਿਊਜ਼ਨ ਦੂਰ ਕਰਤੀ, ਕਿਉਂਕਿ ਅਫਵਾਹਾਂ ਹੀ ਫੈਲਦੀਆਂ ਨੇ, ਲੋਕੀ ਤਸਦੀਕ ਨਹੀਂ ਕਰਦੇ। ਮੈਂ ਇਸ ਚੀਜ਼ ਨੂੰ ਸਮਝਨੀ ਹਾਂ ਕਿ ਜਿਨ੍ਹਾਂ ਦੇ ਜ਼ਰਾ ਦਿਮਾਗ ਨੇ ਨਾ ਆਪਣਾ ਜ਼ੇਨ ਸਹੀ ਨਹੀਂ ਹੁੰਦਾ ਨਾ, ਜਾਂ ਜਿਨ੍ਹਾਂ ਨੇ ਕੋਈ ਥੋੜ੍ਹੀ ਬਹੁਤੀ ਸਾਇੰਸ ਨਹੀਂ ਪੜ੍ਹੀ, ਉਹਨਾਂ ਨੂੰ ਇਸ ਚੀਜ਼ ਦਾ ਕੋਈ ਨਹੀਂ ਹੈ। ਅੱਜ ਦੌਰ ਹੈ ਸਾਇੰਸ ਦਾ, ਟੈਕਨੋਲੋਜੀ ਦਾ, ਤਰੱਕੀ ਹੈ, ਠੀਕ ਹੈ। ਕੁਛ ਲੋਕ ਇਸ ਚੀਜ਼ ਨੂੰ ਸਮਝ ਚੁੱਕੇ ਨੇ ਅਤੇ ਕੁਛ ਲੋਕ ਹਾਲੇ ਇਸ ਚੀਜ਼ ਨੂੰ ਨਹੀਂ ਸਮਝਦੇ, ਠੀਕ ਹੈ। ਲੇਕਿਨ ਅੱਲਾਹ ਪਾਕ ਦਾ ਸ਼ੁਕਰ ਹੈ ਅਸੀਂ ਮਰਨੇ ਹਾਂ, ਸਾਨੂੰ ਨਵਾਉਂਦੇ ਧਵਾਉਂਦੇ ਜਨਾਜ਼ਾ ਮੁਸਲਮਾਨੀ, ਪਰ ਸਾਡਾ ਜਨਾਜ਼ਾ ਮਰਦਾਨਾ ਹੁੰਦਾ, ਜ਼ਨਾਨਾ ਨਹੀਂ ਹੁੰਦਾ। ਮੌਲਾਨਾ ਸਾਹਿਬ ਜਨਾਜ਼ਾ ਪੜ੍ਹਾਉਂਦੇ ਨੇ, ਕਬਰ 'ਚ ਲਾਉਂਦੇ ਨੇ, ਦੁਆ ਫਾਤਿਹਾ ਕੇ ਘਾਟ ਹੋਰਨ ਸਾਨੂੰ ਦਫਨਾ ਕੇ। ਇੰਨੀ ਦੁਨੀਆ ਤੇ ਕਿਧਰੇ ਵੀ ਨਹੀਂ ਹੁੰਦੀ ਜਿੰਨੀ ਸਾਡੇ ਜਨਾਜ਼ੇ 'ਚ ਹੁੰਦੀ ਹੈ। ਮਾਸ਼ਾਅੱਲਾ, ਸ਼ੁਕਰ ਹੈ ਮਾਲਿਕ ਦਾ, ਅਲਹਮਦੁਲਿਲਾ। ਇੱਕ ਦਿਨ ਜਾਨ ਛੱਡ ਹੀ ਜਾਣਾ, ਮਗਰ ਇਹ ਦੂਜੀਆਂ ਜਿਹੜੀਆਂ ਗੱਲਾਂ ਨੇ ਇਹ ਸਭ ਬਸ ਲੋਕਾਂ ਦੀਆਂ ਅਣਸੁਣੀਆਂ ਗੱਲਾਂ ਨੇ। ਸ਼ੁਕਰ ਹੈ ਅਲਹਮਦੁਲਿਲਾ। ਅਸੀਂ ਜਲਾਲਪੁਰ 'ਚ ਪੇ ਰਹਿੰਦੇ ਹਾਂ, ਸਾਡੇ ਮਾਸ਼ਾਅੱਲਾ ਬਜ਼ੁਰਗ ਹਾਜੀ ਨਮਾਜ਼ੀ ਨੇ ਸਭ। ਇੱਥੇ ਸਾਡੀ ਇੰਨੀ ਕੁ ਇੱਜ਼ਤ ਹੈ, ਸਾਡੀ ਇੰਨੀ ਕੁ ਵੈਲਿਊ ਹੈ ਕਿ ਬੰਦਾ ਆਪਣੀ ਸੋਚ ਤੋਂ ਵੀ ਵੱਧ ਸੋਚ ਨਹੀਂ ਸਕਦਾ ਕਿ ਵੱਡੇ ਵੱਡੇ ਬਜ਼ੁਰਗ ਨੇ, ਦਾੜੀਆਂ ਵਾਲੇ ਲੋਕ ਨੇ, ਉਹ ਸਾਨੂੰ ਮੀਆਂ ਜੀ ਕਰਕੇ ਬੜੇ ਪਿਆਰ ਨਾਲ ਅਦਬ ਇਤਰਾਮ ਨਾਲ ਸਾਨੂੰ ਬੁਲਾਉਂਦੇ ਨੇ ਕਿ ਨਹੀਂ ਮੀਆਂ ਜੀ ਸਲਾਮ ਅਲੈਕੁਮ। ਅਸੀਂ ਬੜੇ ਖੁਸ਼ ਹੋਨੇ ਹਾਂ ਕਿ ਅਸੀਂ ਵੀ ਇਸ ਕਾਬਲ ਹੈ। ਵਾ ਸ਼ੁਕਰ ਹੈ ਅਲਹਮਦੁਲਿਲਾ, ਅਲਹਮਦੁਲਿਲਾ। ਕਿਉਂ ਕਿ ਸਾਡੇ ਘਰਾਂ 'ਚ ਕੋਈ ਐਰਾ ਗੈਰਾ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਕਿ ਇੱਥੇ ਕੋਈ ਪੈਰ ਵੀ ਧਰੇ। ਇੱਥੇ ਜਿੰਨੇ ਆਣਾ ਧੀਆਂ ਭੈਣਾਂ ਨਹੀਂ, ਸਾਡੀਆਂ ਕੁੰਡੀਆਂ ਵੱਜ ਜਾਂਦੀਆਂ 6 ਵਜੇ। ਮਗਰਬ ਤੋਂ ਟਾਈਮ ਅਸੀਂ 6 ਵਜੇ ਕੁੰਡੀਆਂ ਲਾਕ ਸਾਡੀਆਂ, ਤੇ ਜੇ ਕੋਈ ਬੂਹਾ ਖੜਕਾਏ ਅਸੀਂ ਉੱਪਰ ਸਭ ਰੱਖੀਆਂ ਨੇ, ਬਾਰੀਆਂ ਰੱਖੀਆਂ ਨੇ ਛੋਟੀਆਂ ਗਿੱਲੀ ਜੀ ਬਣਾ ਕੇ ਰੱਖੀਆਂ ਨਾ, ਖੋਲ ਕੇ ਪੁੱਛ ਲਈਦਾ ਕੌਣ ਕਿੱਥੋਂ ਆਏ, ਕੀ ਚਾਹੀਦਾ। ਕਿਸੇ ਨੂੰ ਗੱਟ ਚਾਹੀਦਾ, ਤਵੀਜ਼ ਚਾਹੀਦਾ ਹੋਵੇ ਅਸੀਂ ਦਿੰਦੇ ਹਾਂ। ਰੀਵਾਰ ਦੀ ਦਰਦ ਕਿਸੇ ਨੂੰ ਹੋਵੇ ਜਿਸਮ ਦੇ ਵਿੱਚ ਕਿਸੇ ਹਿੱਸੇ 'ਤੇ ਇੱਥੇ ਟੁਰੇ ਇੱਥੇ ਜਿਸਮ ਦੇ ਉਹਨੂੰ ਅਸੀਂ ਰੀਵਾਰ ਦੀ ਦਰਦ, ਉਹ ਸਾਡੇ ਘਰੋਂ ਗੱਟ ਲੋਕ ਲੈ ਕੇ ਜਾਣੇ। ਇੰਸ਼ਾਅੱਲਾ ਸਦਕਾ ਮਦੀਨੇ ਵਾਲੇ ਦਾ ਉੜਿਆ ਵੀ ਬੰਦਾ ਟੁਰੇਗਾ ਤਾਂ ਸਿੱਧਾ ਹੋ ਜਾਏਗਾ, ਸਾਡਾ ਗੱਟ ਪਾਏਗਾ। ਸ਼ੂਗਰ ਦਾ ਕਿਸੇ ਨੂੰ ਹੋਏ ਮਸਲਾ, ਉਹ ਅਸੀਂ ਗੱਟ ਦਿੰਦੇ ਹਾਂ। ਕਿਸੇ ਧੀ ਭੈਣ ਨੂੰ ਦੁਆ ਖੈਰ ਕਰਨੇ, ਕੋਈ ਆ ਜਾਣ ਧੀਆਂ ਭੈਣਾਂ ਦੁਆ ਕਰੋ ਅੱਲਾ ਸਾਨੂੰ ਔਲਾਦ ਦੇਵੇ, ਅੱਲਾ ਜਾਂ ਸਾਨੂੰ, ਅਤੇ ਮਾਲਕ ਦੇ ਅੱਗੇ ਦੁਆ ਕਰਨੇ ਆ। ਲੇਕਿਨ ਮਾਲਕ ਉਹਨਾਂ ਦੇ ਰੰਗ ਲਾਉਂਦਾ, ਦੇਣੀ ਰੱਬ ਨੇ। ਅੱਛਾ, ਤੁਸੀਂ ਜਦੋਂ ਹੁਣ ਤੁਸੀਂ ਤੇ ਬਾਹਰ ਜਾਂਦੇ ਹੋ ਨਾ, ਤੇ ਹਲੇ ਵੀ ਉਹ ਦੌਰ ਹੈਗਾ ਕਿ ਐਵੇਂ ਕੁਛ ਲੋਂਡੇ ਲਪਾੜੇ ਸੜਕਾਂ ਤੇ ਬੈਠੇ ਤੇ ਆਵਾਜ਼ਾਂ ਕਰਦੇ ਨੇ ਹਲੇ ਵੀ? ਨਹੀਂ, ਤੁਸੀਂ ਯਕੀਨ ਕਰਿਓ ਕਿ ਹੁਣ ਜਿੰਨਾ ਫਾਸਟ ਟਾਈਮ ਪੈ ਜਾਂਦਾ ਹੈ ਨਾ, ਉਹਦੀ ਵਜ੍ਹਾ ਉਸ ਟਾਈਮ ਨੂੰ ਵੀ ਜੇ ਮੱਦੇ ਨਜ਼ਰ ਰੱਖੀਏ
ਦੁਨੀਆ ਸਾਨੂੰ ਹਾਸ ਕਰਕੇ ਇੰਜ ਹੀ ਕਬੂਲ ਕਰਦੇ ਨੇ ਕਿ ਜਿਕਨ ਇਹ ਸਾਡੇ ਖੁਸਰੇ ਨਹੀਂ, ਇਹ ਸਾਡੇ ਮਾਂ-ਬਾਪ ਨੇ। ਵਾਹ। ਸਾਨੂੰ ਲੋਕ ਇੰਨੀ ਕੁ ਇੱਜ਼ਤ ਦਿੰਦੇ ਨੇ ਕਿ ਬੰਦਾ ਸੋਚ ਨਹੀਂ ਸਕਦਾ। ਅਲਹਮਦੁਲਿਲਾ, ਅੱਲਾ ਦੇ ਹੁਕਮ ਨਾਲ ਤੇ ਅੱਲਾ ਦੀ ਮਰਜ਼ੀ ਨਾਲ। ਤੇ ਜਿਹੜੇ ਇਹ ਮਤਲਬ ਉਹ ਮੰਗਦੇ ਨੇ ਚੌਂਕਾ ਤੇ ਮੁੰਡੇ ਮੇਕਅਪ, ਉਹ ਵੀ ਕੋਈ ਨਹੀਂ, ਹੋਰ ਚੀਜ਼ ਨਹੀਂ। ਉਹ ਜਿਹੜੇ ਮੁੰਡੇ ਨੇ ਉਹ ਤੇ ਫਿਰ ਮੁੰਡੇ ਹੀ ਨੇ ਨਾ, ਉਹਨਾਂ ਨੂੰ ਚੀਜ਼ ਨਹੀਂ। ਅੱਛਾ, ਉਹ ਵੈਸੇ ਬਸ ਬਦਨਾਮ ਹੀ ਕਰਦੇ ਨੇ। ਉਹ ਬਸ ਸਾਡੇ ਲੋਕਾਂ ਦੇ ਨਾਲ ਉਹ ਪਾ ਲੈਂਦੇ ਨੇ, ਉਹ ਵੀ ਕੱਪੜੇ ਜ਼ਨਾਨੇ ਪਾ ਕੇ ਘਰਾਂ 'ਚ ਮਸਕੀਨ ਟੋਰ ਆਉਂਦੇ ਨੇ। ਤੇ ਕੋਈ ਉਹ ਅਸੀਂ ਉਹਨਾਂ ਨੂੰ ਡਾਂਸਰ ਕਹਿੰਦੇ ਆ, ਜਿਹੜੇ ਰਾਤੀ ਡੈਗ ਪ੍ਰੋਗਰਾਮ ਕਰਦੇ ਨੇ, ਫੰਕਸ਼ਨ ਕਰਦੇ ਨੇ ਨਾ, ਇਹ ਉਹ ਲੋਕ ਨੇ। ਲੇਕਿਨ ਜਿੱਥੇ ਸਾਨੂੰ ਉਹ ਮਿਲੋ ਸਾਡੀ ਵੀ ਉਹ ਇੱਜ਼ਤ ਕਰਦੇ ਨੇ, ਸਾਡੀ ਇਹ ਬੇਅਬਰੂਈ ਉਹ ਵੀ ਨਹੀਂ ਕਰਦੇ ਹਨ। ਲੇਕਿਨ ਦੁਨੀਆ ਦੇ ਕੁਛ ਜ਼ੇਨ ਆਪਣੇ ਗੰਦੇ ਨੇ ਇਸ ਚੀਜ਼ ਤੋਂ, ਉਹਨਾਂ ਲੋਕਾਂ ਨੂੰ ਤੱਕਦੇ ਨੇ ਤੇ ਉਹ ਫਿਰ ਇਸ ਚੀਜ਼ ਦੇ। ਲੇਕਿਨ ਜਿਹੜੇ ਇੱਜ਼ਤਦਾਰ ਖਵਾਜਾ ਸਰਾਬ ਨੇ, ਅੱਲਾ ਦਾ ਸ਼ੁਕਰ ਹੈ ਹਰ ਖਵਾਜਾ ਸਰਾਬ ਦੇ ਘਰ ਦੇ ਵਿੱਚ ਇੱਜ਼ਤ ਹੈ, ਅਬਰੂ ਹੈ, ਅੱਛੀ ਤਰ੍ਹਾਂ ਨਾਲ ਸਭ ਖਵਾਜਾ ਸਰਾਬ ਆਪਣੇ ਘਰਾਂ 'ਚ ਮਾਸ਼ਾਅੱਲਾ ਰਹਿ ਰਹੇ। ਨਹੀਂ, ਅਸੀਂ ਤਾਂ ਦੇਖਿਆ ਨਾ, ਹੁਣ ਤੇ ਪੁਲਿਸ ਦੇ ਵਿੱਚ ਵੀ ਮੁਲਾਜ਼ਮ ਹੈਗੇ ਨੇ, ਨਾਦਰਾ ਦੇ ਵਿੱਚ ਨੇ, ਹੋਰ ਜਗ੍ਹਾ ਇਹਨਾਂ ਨੂੰ ਹੋਰ ਹਕੂਕ ਮਿਲਣੇ ਚਾਹੀਦੇ ਨੇ। ਅਸੀਂ ਇਸ ਚੀਜ਼ ਦੀ ਆਵਾਜ਼ ਬਿਲਕੁਲ ਉਠਾਉਂਦੇ ਹਾਂ ਕਿ ਜਿਹੜਾ ਪੜ੍ਹੇ ਲਿਖੇ ਖਵਾਜਾ ਸਰਾ ਨੇ ਉਹਨਾਂ ਨੂੰ ਮਿਲਦੀਆਂ ਜਾਣ। ਅੱਛਾ, ਤੇ ਜਿਹੜੇ ਖਵਾਜਾ ਸਰਾ ਤੁਹਾਡੇ ਕੋਲ ਆਉਂਦੇ ਨੇ ਤੇ ਇਹਨਾਂ ਨੂੰ ਫਿਰ ਪਿੱਛੋਂ ਕੋਈ ਮਾਂ-ਬਾਪ ਮਿਲਣ ਆਉਂਦਾ ਕਿ ਬਸ ਉਹ ਖਤਮ? ਨਹੀਂ, ਮਾਸ਼ਾਅੱਲਾ ਆਮ ਇਜਾਜ਼ਤ ਹੁੰਦੀ ਆਪਣੇ ਮਾਂ ਪਿਓ ਨੂੰ ਮਿਲਣ, ਭੈਣਾਂ ਭਰਾ ਮਿਲਣ, ਰਾਤ ਰਹਿਣ, 2 ਰਹਿਣ, ਹਫਤਾ ਰਹਿਣ, ਉਹਨਾਂ ਦੀ ਖੁਸ਼ੀ। ਅਸੀਂ ਇਹਨਾਂ ਨੂੰ ਕਦੀ ਪਾਬੰਦੀ ਨਹੀਂ, ਸਾਡੇ ਘਰਾਂ 'ਚ ਕੋਈ ਪਾਬੰਦੀ ਨਹੀਂ। ਕਿਸੇ ਖਵਾਜਾ ਸਰਾ ਦੇ ਘਰ 'ਚ ਵੀ ਐਸੀ ਪਾਬੰਦੀ ਨਹੀਂ ਹੈ, ਕਿਉਂ ਮਾਂ ਪਿਓ ਭੈਣਾਂ ਭਰਾ ਮਿਲਣਾ ਤਾਂ ਜ਼ਾਹਿਰ ਹੈ। ਨਮਾਜ਼ਾਂ ਦੀ ਪਾਬੰਦੀ ਹੈ, ਅੱਛੀ ਜਗ੍ਹਾ ਤੇ ਬਹਿਣ ਦੀ ਪਾਬੰਦੀ, ਬੁਰੀ ਜਗ੍ਹਾ ਤੇ ਬਹਿਣ ਦੀ ਪਾਬੰਦੀ ਹੈ ਤੁਹਾਨੂੰ, ਕਿ ਤੁਹਾਨੂੰ ਇਹ ਸਾਨੂੰ ਇਹ ਮਤਲਬ ਆਰਡਰ ਨੇ ਕਿ ਅਸੀਂ ਗਲਤ ਥਾਂ ਤੇ ਨਹੀਂ ਬੈਠ ਸਕਦੇ, ਅਵਾਰਾ ਫਿਰ ਨਹੀਂ ਸਕਦੇ। ਅਸੀਂ ਬਾਹਰ ਜਾਂਦੇ ਹਾਂ, ਸੁਬਹ ਵਧਾਈਆਂ ਤੇ ਜਾਂਦੇ ਹਾਂ, ਔਰ ਵਧਾਈਆਂ ਤੋਂ ਆ ਕੇ ਅਸੀਂ ਫਿਰ ਘਰ ਹੀ ਰਹਿੰਦੇ ਹਾਂ। ਸਾਡੇ ਹੈਲਪਰ ਨੇ ਉਹ ਹੀ ਬਾਹਰ ਜਾਂਦੇ ਨੇ, ਕੰਮ ਸ਼ਾਮ ਸਾਡੇ ਵਾਸਤੇ ਚੀਜ਼ਾਂ ਲਿਆਉਂਦੇ ਨੇ। ਅਸੀਂ ਬਾਹਰ ਜਾਣਾ ਖੁਦ ਵੀ ਮੁਨਾਸਬ ਨਹੀਂ ਸਮਝਦੇ। ਅੱਜ ਸਾਹਿਬ ਤੁਸੀਂ ਹਜ ਕੀਤਾ ਜੀ? ਅੱਲਾ ਦੀ ਮਿਹਰਬਾਨੀ ਨਾਲ ਕੀਤਾ। ਅੱਲਾ ਨੇ ਅਕਬਰੀ ਹਜ ਕਰਾਇਆ। ਕਿਦੋਂ ਕੀ ਕੀਤਾ? ਐਸ ਵੱਡੀ ਬਹੁਤ ਬਹੁਤ ਮੁਬਾਰਕ ਹੋਏ। ਖੈਰ ਮੁਬਾਰਕ ਤੁਹਾਨੂੰ, ਮੁਬਾਰਕ ਤੁਹਾਡੇ ਬੱਚਿਆਂ ਦੀ ਕਮਾਈ। ਅਕਬਰੀ ਹਜ ਕਰਕੇ ਅੱਲਾ ਨੇ ਅਕਬਰੀ ਹਜ ਕਰਾਇਆ। ਤੇ ਮੈਨੂੰ ਇਹ ਦੱਸੋ ਕਿ ਜਦੋਂ ਸ਼ਾਮ ਹੁੰਦੀ ਹੈ ਤੇ ਤੁਹਾਡੇ ਜਿੰਨੇ ਚੇਲੇ ਧੀਆਂ ਪੁੱਤ ਜਿਹੜੇ ਨੇ ਸਾਰੇ ਆ ਜਾਂਦੇ ਨੇ ਘਰ ਹੀ? ਆਪਣੇ ਘਰ ਹੀ ਰਹਿਣੇ ਨੇ, ਅਸੀਂ ਬਾਹਰ ਕਿੱਥੇ ਜਾਣਾ? ਅਸੀਂ ਨਹੀਂ ਬਾਹਰ ਜਾਂਦੇ। ਸਾਡਾ ਇਹ ਬਾਜ਼ਾਰ ਵੀ ਜਾਣਾ ਵੇ, ਸਾਡੇ ਮੁੰਡੇ ਨੇ ਉਹਨਾਂ ਨੂੰ ਭੇਜੀ ਦਾ ਬਾਜ਼ਾਰ ਜਾ ਕੇ ਸੌਦਾ ਲਿਆ। ਸਾਡੇ ਜੱਦੀ ਪੁਸ਼ਤੀ ਖੁਸਰਿਆਂ ਦੇ ਘਰ ਨੇ, ਪਿਓ ਦਾਦੇ ਦੇ ਬਾਜ਼ਾਰ ਜਾਈਏ ਇਨਸ਼ਾਅੱਲਾ। ਹੁਣ ਸਾਡੇ ਨਾਲ ਚਲੋ, ਬਾਜ਼ਾਰ ਦੁਨੀਆ ਇੱਥੋਂ ਹੱਥ ਨਹੀਂ ਲਾਉਣ ਲੱਗੀ ਥੱਲੇ। ਇਹ ਤੁਹਾਡਾ ਅਖਲਾਕ ਹੈ, ਤੁਹਾਡਾ ਪਿਆਰ। ਹਾਜੀ ਸਾਹਿਬ, ਮੀਆਂ ਸਾਹਿਬ, ਹਾਜੀ ਸਾਹਿਬ, ਮੀਆਂ ਸਾਹਿਬ, ਪੂਰੇ ਬਾਜ਼ਾਰ ਸਾਨੂੰ ਦੁਨੀਆ ਇੱਜ਼ਤ ਕਰਦੀ ਹੈ। ਸਾਡੇ ਘਰ ਮਹਿਮਾਨ ਆਣ ਵੀ ਨਾ, ਬਾਜ਼ਾਰ ਜਾਣ ਨਾ ਤੇ ਪੁੱਛਣ ਨਾ ਕਿੱਥੇ ਆਏ, ਤਾਂ ਆਖਣਾ ਹਾਜੀ ਸਾਹਿਬ ਦੀਆਂ ਘਰ ਆਇਆ, ਹਵੇਲੀ 'ਚ ਆਇਆ, ਖੁਸਰਿਆਂ ਦੀ 'ਚ। ਇਨਸ਼ਾਅੱਲਾ ਉਹ ਵੀ ਇੱਜ਼ਤ ਕਰਦੇ ਨੇ। ਫੇਰ ਲਈਓ, ਪਹਿਲੇ ਚਾਹ ਪਾਣੀ ਪੀਓ, ਬਾਅਦ ਤੁਹਾਨੂੰ ਸੌਦਾ। ਤੇ ਤੁਹਾਡੇ ਕੋਲ ਬਾਹਰ ਦੇ ਮੁਲਕੋਂ ਵੀ ਆਉਂਦੇ ਨੇ ਕੋਈ ਇੱਥੇ ਮਹਿਮਾਨ? ਨਹੀਂ, ਬਾਹਰ ਦੇ ਮੁਲਕ ਸਾਡੇ ਕੋਲ ਨਹੀਂ, ਸਿਰਫ ਇੰਡੀਆ ਤੋਂ ਆਉਂਦੇ ਨੇ। ਲੇਕਿਨ ਉਹ ਵੀ ਵੀਜ਼ਾ ਲੱਗੇ ਤੇ ਫੇਰ ਵਰਨਾ ਕਾਨੂੰਨ ਦੇ ਮੁਤਾਬਕ, ਕਾਨੂੰਨੀ ਕਾਰਵਾਈ ਦੇ ਮੁਤਾਬਕ ਆਉਂਦੇ ਨੇ, ਵੈਸੇ ਨਹੀਂ ਉਹ ਵੀ ਜਿੱਥੇ ਦਾ ਵੀਜ਼ਾ ਹੋਣਾ ਨਾ ਉੱਥੇ ਸਟੇ ਕਰਨਾ ਵੇ, ਦੂਜੀ ਜਗ੍ਹਾ ਸਟੇ ਨਹੀਂ ਕਰਨਾ। ਬਿਲਕੁਲ ਸਹੀ ਹੋ ਗਿਆ। ਕਿਦੋਂ ਤੁਸੀਂ ਕਿਦੋਂ ਦੇ ਇੱਥੇ ਹੋ? ਮੈਨੂੰ ਤਕਰੀਬਨ ਇੱਥੇ ਹੋਏ ਚਲੇ 20-22 ਸਾਲ। ਤੇ ਹਾਈ ਸਾਹਿਬ ਨੂੰ? 40-50 ਸਾਲ। 50 ਸਾਲ। ਅੱਛਾ, ਅਸੀਂ ਨਹੀਂ ਕਰਨੇ ਨਾ, ਅਸੀਂ ਨਹੀਂ ਆਨੇ, ਮੇਰੇ ਸੀ ਨਹੀਂ ਕਰਨੇ ਨਾ। ਬਿਲਕੁਲ ਸਹੀ। ਤੇ ਜੇ ਇੱਥੋਂ ਚੇਲਾ ਕੋਈ ਜਾਣਾ ਚਾਹੇ ਤੇ ਚਲੇ ਵੀ ਜਾਂਦੇ ਨਾ, ਮਤਲਬ ਉਹ ਟੁਰ ਜਾਂਦੇ ਨੇ, ਆਪਣੀ ਮਰਜ਼ੀ ਨਹੀਂ ਜਾਣਦੇ ਬਿਸਮਿਲ੍ਲਾ। ਲੇਕਿਨ ਅਸੀਂ ਇਹ ਨਹੀਂ ਆਂਦੇ ਕਿ ਬੱਚਾ ਜਾਓ, ਤੇ ਜ਼ਰਾ ਇਸ ਵਾਸਤੇ ਜਾਂਦੇ ਸਾਡੀਆਂ ਪਾਬੰਦੀਆਂ ਸਖਤ ਨੇ ਨਾ। ਹਾਂ, ਸਾਡੀ ਪਾਬੰਦੀ ਬੜੀ ਸਖਤ ਹੈਗੀ, ਅਸੀਂ ਪਾਬੰਦੀਆਂ ਬਹੁਤ ਲਾਉਂਦੇ ਹਾਂ। ਇਸ ਵਾਸਤੇ ਇਹਨਾਂ ਨੂੰ ਤਕਰੀਬਨ 8-10 ਸਾਲ ਹੋਏ ਚਲੇ, ਟਿਕੇ ਹੀ ਨਹੀਂ ਨਾ। ਉਧਰ ਵੀ ਟਿਕੇ ਨੇ ਮਾਸ਼ਾਅੱਲਾ। ਲੇਕਿਨ ਸਾਨੂੰ ਇੰਨਾ ਪਤਾ ਕਿ ਜਿਹੜਾ ਸਾਡੇ ਇਸ ਹਵੇਲੀ 'ਚ ਆ ਜਾਣੇ ਨਾ, ਜਿੰਨੇ ਖੁਸਰਿਆਂ ਨੇ, ਉਹ ਇਨਸ਼ਾਅੱਲਾ ਸਾਡੇ ਕੋਲ ਜਾਣ ਨਹੀਂ ਲੱਗਾ। ਇੱਕ ਪਿੰਡੀ ਦੇ ਚਲਮਾਸ ਬੋਬੀ ਨੇ, ਉਹ ਵੀ ਬੜਾ ਉਹਨਾਂ ਦਾ ਬਹੁਤ ਅੱਛੇ, ਚਲਮਾਸ ਵੀ ਬਹੁਤ ਅੱਛੇ ਨੇ ਮਾਸ਼ਾਅੱਲਾ। ਨਾ ਸਾਡੇ ਆਪਣੇ ਨੇ, ਪਿੰਡੀ ਜਾਈਦਾ, ਸਾਡੇ ਨਾਲ ਛਾਤਾਵਨ ਕਰਦੇ ਨੇ, ਮਿਲਣਗੇ ਬਹੁਤ ਅੱਛੇ ਨੇ। ਬੋਬੀ ਦਾ ਜਵਾਬ ਨਹੀਂ ਹੈ, ਬਹੁਤ ਅੱਛੇ ਨੇ ਜੀ। ਖਵਾਜਾ ਸਰਾ ਬੋਬੀ ਸਾਹਿਬ ਵੀ ਇਹ ਬੰਦਾ ਪਿਆਰ ਕੇ, ਅਸੀਂ ਉਹਨਾਂ ਨੂੰ ਆਪ ਲੱਖਾਂ ਸਲਾਮ ਕਰਨੇ ਆ, ਬਹੁਤ ਅੱਛੇ ਨੇ, ਸਲਾਮ ਕਰਨੇ ਆ ਉਹਨਾਂ ਨੂੰ ਆਪ। ਬੋਬੀ ਸਾਹਿਬ ਨੇ ਬਹੁਤ ਅੱਛੀ ਬੋਬੀ। ਵੈਸੇ ਹੁਣ ਇੰਨੀ ਮਹਿੰਗਾਈ ਦਾ ਦੌਰ ਹੈ ਤੇ ਤੁਹਾਨੂੰ ਵੀ ਕੋਈ ਖੁਸ਼ੀ ਨਾ ਕੋਈ ਜ਼ਿਆਦਾ ਹੈ ਅੱਜ ਕੱਲ੍ਹ ਦਿੰਦਾ ਕਿ ਉਹੀ 150 ਵਾਲੇ ਰੇਟ? ਨਹੀਂ, ਅੱਲਾ ਦਾ ਸ਼ੁਕਰ ਹੈ, ਜੋ ਨਸੀਬ ਅੱਲਾ ਬਕਦਰ ਲਿਖੇ ਨੇ ਨਾ ਦਿੰਦੇ ਨੇ। ਦੁੱਧ ਪੁੱਤ ਦਾ ਭਲਾ ਹੋਵੇ,
ਜੋ ਮੰਗੋ ਉਹ ਦੇ ਦੇਣ, ਸਾਡੇ ਅੱਗੇ ਕਦੀ ਉਹਨੇ ਇਨਕਾਰ ਹੀ ਨਹੀਂ ਕੀਤਾ। ਵਕਤ ਦੇ ਨਾਲ ਸਾਡੀਆਂ ਡਿਮਾਂਡਾਂ ਵੀ ਵੱਧ ਗਈਆਂ ਨੇ, ਇਹੋ ਹੀ ਮੈਂ ਕਹਿਣਾ ਚਾਹ ਰਿਹਾ। ਦੁਨੀਆ ਕਬੂਲ ਕਰਦੀ ਬਹੁਤ ਹੈ। ਅੱਛੇ ਲੋਕ। ਲੈ ਮੈਂ ਸੋਨੀਆਂ ਲਿਆਵਾਂ ਬਣਾ ਆਹੋ ਲਿਓ ਆਈ ਸਵਾਜ, ਮਤਲਬ ਤੁਸੀਂ ਥੋੜਾ ਦੱਸੋ ਨਾ ਬਾਹਰ ਦਾ ਐਕਸਪੀਰੀਅੰਸ। ਨਹੀਂ ਸਾਡੀਆਂ ਮਸਨ ਜੇ ਬਾਹਰ ਕੋਈ ਚੀਜ਼ ਮਹਿੰਗੀ ਹੁੰਦੀ ਹੈ ਨਾ, ਇਸੇ ਤਰ੍ਹਾਂ ਸਾਡੀ ਵਧਾਈ ਵੀ ਮਹਿੰਗੀ ਹੋ ਜਾਂਦੀ ਹੈ। ਸ਼ੁਕਰ ਹੈ ਅਲਹਮਦੁਲਿਲਾ, ਲੋਕ ਸਾਨੂੰ ਫਿਰ ਉਸੇ ਹਿਸਾਬ ਨਾਲ ਜ਼ਿਆਦਾ ਤੋਂ ਜ਼ਿਆਦਾ ਵੀ ਦਿੰਦੇ ਨੇ, ਕੋਈ ਐਸੀ ਗੱਲ ਨਹੀਂ। ਨਹੀਂ ਕਈ ਤਾਂ ਆਂਦੇ ਨੇ ਕਿ ਉਹ ਮਾਈਆਂ ਜਿਹੜੀਆਂ ਪੁਰਾਣੀਆਂ ਨੇ ਦੇ 200 ਰੁਪਈਆ, ਨਹੀਂ ਇਹ ਮਸਲਾ ਵਿੱਚ ਹੀ ਹੁੰਦਾ ਨਾ, ਇਹ ਵੀ ਤੇ ਪੁਰਾਣੇ ਬਜ਼ੁਰਗ ਜਿਹੜੇ ਉਹ ਵੀ ਤੇ ਵੇਖਣਾ ਪੈਂਦਾ ਨਾ, ਬਜ਼ੁਰਗਾਂ ਦੀ ਵੀ ਮੰਨਣੀ ਪੈ ਜਾਂਦੀ, ਕੋਈ ਹੁਣ ਐਸੀ 200 ਗੱਲ ਤੇ ਨਹੀਂ। ਬੱਚਾ ਖਾ ਜਾਂਦਾ ਤੇ ਅਸੀਂ ਖਾਂਦੇ ਆ। ਨਹੀਂ ਫਕੀਰ ਦੀ 100 ਰੁਪਏ ਤੋਂ ਘੱਟ ਨਹੀਂ। ਵਡੇਰੀਆਂ ਵਿੱਚ ਹੈ ਨੇ ਮਾਸ਼ਾਅੱਲਾ, ਆਂਦੀਆਂ ਨੇ ਆ ਦਿਓ ਨਹੀਂ 200 ਰੁਪਇਆ ਖੁਸਰੇ ਜਾਨ ਚਟਵਾਓ ਦੇਖੋ ਤੇ ਫਿਰ ਧੀਆਂ ਭੈਣਾਂ ਦੀ ਨਹੀਂ ਕੋਈ 1500 ਦਿਓ ਨੇ ਖੁਸ਼ ਹੋ ਕੇ ਜਾਣ, ਤੇ ਉਹ ਦੇ ਦੇ ਅਸੀਂ ਖੁਸ਼ ਹੋ ਕੇ ਟੁਰ ਆਉਂਦੇ। ਸ਼ੁਕਰ ਹੈ ਅਲਹਮਦੁਲਿਲਾ। ਅਲਹਮਦੁਲਿਲਾ ਬਹੁਤ ਸੋਹਣਾ ਨਿਜ਼ਾਮ ਚੱਲ ਰਿਹਾ ਜੀ, ਸ਼ੁਕਰ ਹੈ ਮਾਲਿਕ ਦਾ, ਉਹਦੀ ਜ਼ਾਤ ਦਾ ਕਰੋੜ ਵਾਰੀ ਸ਼ੁਕਰ ਹੈ। ਬਹੁਤ ਅੱਛਾ ਨਿਜ਼ਾਮ ਸਾਡਾ ਚੱਲ ਰਿਹਾ ਜ਼ਿੰਦਗੀ ਦਾ, ਸਾਨੂੰ ਕੋਈ ਦੁੱਖ ਨਹੀਂ, ਸਾਨੂੰ ਕੋਈ ਅਫਸੋਸ ਨਹੀਂ। ਅਸੀਂ ਕਹਿੰਦੇ ਮਾਲਕਾ ਤੇਰਾ ਕਰੋੜ ਵਾਰੀ ਸ਼ੁਕਰ ਹੈ, ਤੂੰ ਸਾਨੂੰ ਜਿਸ ਹਾਲ 'ਚ ਰੱਖਿਆ ਸੀ ਬਹੁਤ ਬਿਹਤਰ ਆ, ਬਹੁਤ ਬਿਹਤਰ। ਜ਼ਿੰਦਗੀ ਕੋ ਗਿਲਾ ਤੇ ਨੇ ਕਿ ਅਸੀਂ ਖਵਾਜਾ ਨਹੀਂ ਸਾਨੂੰ ਕੋਈ ਗਿਲਾ ਨਹੀਂ, ਸਾਨੂੰ ਤੇ ਬਲਕਿ ਖੁਸ਼ੀ ਹੈ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਖੁਸ਼ੀ ਹੈ ਕਿ ਸ਼ੁਕਰ ਹੈ ਅਲਹਮਦੁਲਿਲਾ, ਸਾਨੂੰ ਅੱਲਾਹ ਪਾਕ ਨੇ ਦੁੱਧ ਪੁੱਤਰ ਵਾਲਿਆਂ ਵਾਸਤੇ ਦੁਆ ਗੋ ਕਰਕੇ ਭੇਜ ਦਿੱਤਾ। ਅਸੀਂ ਇੰਨੇ ਖੁਸ਼, ਅਸੀਂ ਇੰਨੇ ਖੁਸ਼, ਸ਼ੁਕਰ ਹੈ ਉਹਦੀ ਜ਼ਾਤ ਦਾ। ਤੁਹਾਡਾ ਵੈਸੇ ਕਿਹੜਾ ਇਲਾਕਾ ਆਪਣਾ? ਮੇਰਾ ਆਪਣਾ ਇਲਾਕਾ ਸਿਆਲਕੋਟ ਦਾ, ਜਦੋਂ ਤੁਸੀਂ ਨਾਰੋਵਾਲ ਆਏ ਮੈਂ ਸਿਆਲਕੋਟ ਸ਼ਹਿਰ ਵਿੱਚ। ਤੇ ਤੁਹਾਡਾ? ਮੇਰਾ ਗੁਜਰਾਤ ਸ਼ਹਿਰ। ਅੱਛਾ ਠੀਕ ਹੋ ਗਿਆ। ਮੇਨ ਸ਼ਹਿਰ ਗੁਜਰਾਤ ਸ਼ਹਿਰ। ਤੇ ਇੱਥੇ ਕਿੰਨੀ ਦੇਰ ਹੋ ਗਈ ਜੀ? ਇੱਥੇ ਮੈਨੂੰ ਹੋ ਗਏ ਨੇ 10-12 ਸਾਲ। ਵਾਹ ਜੀ ਹਾਂ, ਸ਼ੁਕਰ ਹੈ ਅਲਹਮਦੁਲਿਲਾ, ਅਸੀਂ ਬਹੁਤ ਖੁਸ਼ ਹਾਂ, ਸਾਨੂੰ ਕੋਈ ਨੋ ਅਫਸੋਸ ਨੋ ਕੁਝ ਵੀ ਨਹੀਂ, ਸ਼ੁਕਰ ਹੈ ਮਾਲਿਕ ਦਾ। ਸਹੀ ਹੋ ਗਿਆ। ਤੇ ਜਿਹੜੇ ਤੁਹਾਡੇ ਨਾਲ ਮਿਊਜ਼ਿਕ ਵਾਲੇ ਵੀ ਜਾਂਦੇ ਨੇ, ਢੋਲਕੀ ਵਾਲੇ, ਉਹ ਕਿੱਥੋਂ ਲੈਂਦੇ ਹੋ? ਢੋਲਕਾ ਮਾਝੇ ਵਾਲੇ ਸਾਡੇ ਆਪਣੇ ਹੀ ਹੁੰਦੇ ਨੇ, ਸਾਡੇ ਗੁਆਂਢ ਹੀ ਰਹਿੰਦੇ ਨੇ, ਸਾਡੇ ਕੋਲ ਹੀ ਰਹਿੰਦੇ ਨੇ। ਠੀਕ ਠੀਕ, ਹਾਂਜੀ ਸਾਡੇ ਆਪਣੇ ਨੇ। ਰੋਜ਼ੀ ਲਈ ਤੇ ਤਕਰੀਬਨ 1-2 ਵਾਰ ਆਪਣੇ ਘਰ ਟੁੱਟ ਗਏ। ਬਿਲਕੁਲ ਸਹੀ। ਸੁਬਹ ਆਣਾ ਨੇ 7 ਵਜੇ, 1 ਵਜੇ, 12 ਵਜੇ, 11 ਵਜੇ ਆਪਣੇ ਘਰ ਹੋਣਾ ਟੁੱਟ। ਚਲੋ ਉਹਨਾਂ ਦਾ ਵੀ ਰਿਜ਼ਕ ਲੱਗਿਆ। ਹਾਂਜੀ ਸ਼ੁਕਰ ਅਲਹਮਦੁਲਿਲਾ, ਅੱਲਾ ਲਾਇਆ ਹੋਇਆ, ਅੱਲਾ ਲਾਇਆ ਉਹਨਾਂ ਦਾ ਰਿਜ਼ਕ। ਹੋਰੇ ਰੱਬ ਕਿਹਦੇ ਸਦਕਾ ਦਿੰਦਾ ਹੈ ਉਹ ਤੇ ਮਾਲਕ ਨੂੰ ਪਤਾ ਹੈ। ਅਲਹਮਦੁਲਿਲਾ ਸ਼ੁਕਰ ਹੈ ਦੀ ਜ਼ਾਤ ਦਾ ਜੀ, ਲਾ ਕਿਸਾਨ ਨੇ ਮਾਲਕ ਦੀ ਬੜੀ ਕਰਮ ਤੇ ਨਵਾਜ਼ੀ। ਤੁਹਾਡੇ ਕੋਲ ਕੁਝ ਪੜ੍ਹੇ ਲਿਖੇ ਵੀ ਹੈ ਆਏ ਨੇ ਜਾਂ ਕਦੀ ਹੁੰਦੇ ਨੇ ਕਿ ਤੁਹਾਡੇ ਇੱਥੇ ਰਹੇ ਨੇ ਹਵੇਲੀ ਦੇ ਵਿੱਚ ਖਾਜਾ ਸਰਾ ਪੜ੍ਹੇ ਲਿਖੇ, ਕੋਈ 10 ਪੜ੍ਹੇ ਕਿ ਨਹੀਂ? ਅਸੀਂ ਆਪ ਪੜ੍ਹੀਆਂ ਲਿਖੀਆਂ ਕਿ ਸਿਰ ਕੋਲ ਪੜ੍ਹ ਬੈਠੀਆਂ ਦੀਆਂ। ਅੱਛਾ ਅੱਲਾ ਦਾ ਸ਼ੁਕਰ ਹੈ 10 ਮੈਂ ਕੀਤੀਆਂ ਨੇ, 12 ਮੇਰੇ ਚੇਲੇ ਕੀਤੀਆਂ ਦੀਆਂ ਨੇ। ਵਾਹ ਜੀ ਵਾਹ, ਵਾਹ ਜੀ ਵਾਹ, ਤੇ ਬੜੀ ਅੱਛੀ ਗੱਲ। ਅਲਹਮਦੁਲਿਲਾ ਪੜ੍ਹੇ ਲਿਖੇ ਵੀ ਆ, ਕੁਰਾਨ ਪਾਕ ਵੀ ਪੜ੍ਹੇ ਹੋਏ ਆ ਮਾਸ਼ਾਅੱਲਾ। ਯਾਸੀਨ ਵੀ ਜ਼ਬਾਨੀ ਯਾਦ ਨੇ, ਮੁਹੰਮਦ ਅੱਲਾ ਦੇ ਨਾਮ ਜ਼ਬਾਨੀ ਯਾਦ ਨੇ, ਆਇਤਾਂ ਸਾਰੀਆਂ ਜ਼ਬਾਨੀ ਯਾਦ ਨੇ। ਬੱਚਿਆਂ ਨੂੰ ਵੇਖ ਕੇ ਇਹ ਦੁਆਵਾਂ ਕਰਨੀਆਂ, ਯਾ ਅੱਲਾ ਇਹਨਾਂ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਾਈ, ਬਸ ਅਸੀਂ ਤੇਰੇ ਕੋਲ ਕੁਝ ਨਹੀਂ ਮੰਗਦੇ, ਰਿਜ਼ਕ ਤੇਰੇ ਕੋਲ ਹੈ। ਵੱਲਾਹੁ ਖੈਰੁਰ ਰਾਜ਼ਿਕੀਨ, ਉਹ ਬਿਹਤਰ ਰਿਜ਼ਕ ਦੇਣੇ ਵਾਲਾ ਹੈ। ਸ਼ੁਕਰ ਹੈ ਅਲਹਮਦੁਲਿਲਾ, ਅਸੀਂ ਰੱਬ ਦੀ ਜ਼ਾਤ ਤੇ ਸ਼ਾਕਰ ਹਾਂ, ਬਸ ਸਾਨੂੰ ਕੁਝ ਅਸੀਂ ਕਿਤੇ ਨੂੰ ਕੁਝ ਕਹਿ ਸਕਦੇ ਸਵਾਇ मालिक दे। जबरदस्त। वो दिलों के हाल बेहतर जानता है। चलो अल्लाह पाक करे। उन्हें इस टाइम मुड़े भी कौन देता शहर से हाँ वाह जी वाह, वाह जी वाह। जल्दी तो जाम ला ਅੱਛਾ ਤੁਹਾਡਾ ਕੀ ਨਾਂ ਹੈ? जी मेरा नाम मियाँ सोनिया जी। ਤੇ ਤੁਸੀਂ ਇੱਥੇ ਇਸ ਹਵੇਲੀ 'ਚ ਕਿਦੋਂ ਦੇ ਹੋ? मैंने हो गए जी 14-15 साल। ਤੇ ਆਪਣਾ ਇਲਾਕਾ ਕਿਹੜਾ ਹੈ? इलाका मेरा गुजरांवाला। ਗੁਜਰਾਂਵਾਲਾ। ਤੇ ਤੁਸੀਂ ਇੱਥੇ ਰਹਿ ਰਹੇ ਹੋ ਤੇ ਤੁਹਾਡੇ ਜਿਹੜੇ ਨੇ ਸੀਨੀਅਰ ਤੁਹਾਡੇ ਕੋਲ ਨੇ, ਕਿਹਦਾ ਲੱਗਦਾ ਪਿਆਰ ਮੁਹੱਬਤ? ना जी मेरे बुजुर्ग ने माशाल्लाह हाजी साहब ने बहुत अच्छा इस तरह अपनी औलाद नाल प्यार करते हैं, अपने बच्चों नाल जिस तरह माँ प्यो प्यार करता है उस तरीके नाल मेरे नाल बहुत अच्छे तरीके नाल प्यार करते हैं। ਤੇ ਤੁਹਾਡੇ ਫੈਮਿਲੀ ਕਦੀ ਮੁਲਾਕਾਤ ਹੁੰਦੀਆਂ ਰਹਿੰਦੀਆਂ ਉਹਨਾਂ ਨਾਲ? हाँ जी आंदे ने, अज भी मेरे अम्मी आए सन, गए ने, आंदे जाते रहते हैं माशाल्लाह, भाई भी अम्मी भी सब आते जाते, असी भी मैं भी उन्होंने को आना जाना होंदा मेरा भी। ਤੇ ਆਪਣਾ ਜ਼ਿੰਦਗੀ ਕੋਲੋਂ ਕੋਈ ਗਿਲੇ ਸ਼ਿਕਵੇ ਤੇ ਨਹੀਂ? गिले शिकवे है भी ने नहीं भी है वो तो ना। सारी दुनिया ने बात ठीक किया, है ना, सारी दुनिया गिले ने। शिकवे क्यों नहीं, कौन केड़े जो फिर अल्लाह दी मर्जी हो ही हुंदा है ना जी। गिला शिकवा की है, अच्छे ने बुजुर्ग, अच्छे मिल जाते, कोई गिला शिकवा नहीं हुंदा, साडे बुजुर्ग अच्छे ने माशाल्लाह। ਘਰ ਵਾਲਾ ਮਾਹੌਲ ਮਿਲਿਆ ਜਿਸ हाँ जी जिस तरह घर च रवीदा हों जी माशाल्लाह। ਕਦੀ ਆਪਸ ਵਿੱਚ ਜਿਹੜੇ ਤੁਸੀਂ ਅੱਗੋਂ ਜਿਹੜੇ ਝੇਲੇ ਹੋ, ਕਦੀ ਬਹਿਸ ਮੁਬਾਸਾਂ ਊਚ ਨੀਚ? नहीं नहीं माशाल्लाह ਅਸੀਂ ਬਹੁਤ ਅੱਛੇ लड़ाई ਤਰੀਕੇ ਨਾਲ ਰਹਿਣਾ। ਲੜਾਈ ਸਾਡੀ ਕਿਸ ਚੀਜ਼ ਦੀ लड़ाई साड़ी कोई भी नहीं थे, अल्लाह ना कराए। ਅੱਲਾ ਨਾ ਕਰੇ। हाँ क्योंकि अपने अपनी जगह ते जाना है ਵਧਾਈਆਂ ਲੈਣ, ਤੇ ਫਿਰ ਘਰ ਆ ਕੇ ਤੇ ਸਾਡਾ ਮਾਸ਼ਾਅੱਲਾ ਇੰਜ ਹੀ ਪਿਆਰ ਹੈ ਜਿਕਨ
ਆਪਣੇ ਅਸੀਂ ਇੱਕ ਮਾਂ ਪੁੱਤਰ ਦੇ ਬੱਚੇ ਆ, ਸਾਨੂੰ ਕੋਈ ਮਸਲਾ ਨਹੀਂ ਹੈ। ਤੇ ਆਪਣਾ ਮੀਆਂ ਉਹ ਸਾਹਿਬ ਸਾਡੇ ਬਜ਼ੁਰਗ ਨੇ ਵੱਡੇ, ਮੇਰੇ ਵਾਸਤੇ ਉਹ ਮੇਰੀ ਵੱਡੀ ਮਾਂ ਦੀ ਥਾਂ ਤੇ ਨੇ। ਇਹ ਮੇਰੇ ਬਜ਼ੁਰਗ ਨੇ, ਮੇਰੇ ਗੁਰੂ ਨੇ, ਇਹ ਵੀ ਮੇਰੀ ਮਾਂ ਦੀ ਥਾਂ ਤੇ ਨੇ। ਇਹ ਮੇਰਾ ਵੀਰ ਹੈ, ਇਹ ਵੀ ਮੇਰੇ ਭਰਾ ਦੀ ਥਾਂ ਤੇ ਵੀ। ਬਿਸਮਿल्लाह, खुदा ना लड़ाइयाँ कराए, बस खुदा ने सन बड़ा ही बचाया है, शुक्र है अल्हम्दुलिल्लाह, साड़ा बड़ा प्यार है आपस ਵਿੱਚ। ਅੱਛਾ ਮੈਂ ਦੇਖਿਆ ਅਕਸਰ ਨਾ ਜਾਂ ਸੁਣਿਆ ਵੀ ਹੈ ਤੇ ਕੁਝ ਵੀਡੀਓ ਵੀ ਦੇਖੀ ਦੀਆਂ ਨੇ ਕਿ ਜਦੋਂ ਆਪਣੇ ਘਰ ਦੇ ਵਿੱਚ ਕਿਸੇ ਗੁਰੂ ਦੀ ਕਿਸੇ ਦੋਸਤ ਦੀ ਸਾਲਗਿਰਾ ਹੁੰਦੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਖੁਸ਼ੀ ਦਾ ਫੰਕਸ਼ਨ ਹੁੰਦਾ ਹੈ ਤੇ ਉਹ ਆਪਣਾ ਹੱਲਾ ਗੁਲਾ ਵੀ ਆਪ ਹੀ ਕਰਦੇ ਨੇ। ਤੇ ਇੱਥੇ ਵੀ ਕਦੀ ਇਸ ਤਰ੍ਹਾਂ ਘਰ ਕੋਲੇ ਕੋਈ ਸਾਲਗਿਰਾ ਹੋ ਗਈ? ਨਾ ਸਾਲਗਿਰਾ ਕਦੀ ਕੀਤੀਆਂ ਹੀ ਨਹੀਂ ਹੈ। ਅੱਛਾ, ਜਿਹੜੇ ਹੁੰਦੇ ਨਾ ਸਹੀ ਖਵਾਜਾ ਸਰਾ ਖੁਸਰੇ ਜਿਹੜੇ ਨੇ ਉਹ ਸਾਲਗਿਰਾ ਨਹੀਂ ਕਰਦੇ। ਸਾਲਗਿਰਾ ਦੂਜੀ ਪਾਰਟੀਆਂ ਪਈਆਂ ਕਰਦੇ, ਪੈਸੇ ਸੁੱਟ ਰਹੇ ਹੁੰਦੇ ਨੇ ਉਹ ਉਹਨਾਂ ਦਾ। ਪਰ ਨਹੀਂ, ਸਾਡੇ 'ਚ ਰਿਵਾਜ ਹੀ ਨਹੀਂ ਹੈ ਤੇ ਨਾ ਅਸਾਂ ਰਿਵਾਜ ਰੱਖਿਆ ਹੀ ਨੇ ਕਿ ਸਾਲਗਿਰਾ ਕਰਿਓ, ਫਲਾਣੇ ਦੀ ਕਰੋ, ਫਲਾਣੇ ਦੀ ਕਰੋ। ਨਾ ਸਾਨੂੰ ਯਾਰ ਦਾ ਪਤਾ, ਨਾ ਕਿਸੇ ਮਾਰ ਦਾ ਪਤਾ। ਠੀਕ ਹੈ, ਅੱਲਾਹ ਪਾਕ ने इस चीज़ों कम बचाया, शुक्र अल्हम्दुलिल्लाह, अल्लाह सब ने बचाई रखे मालिक। सारे बुजुर्ग शाही मकान ने 6 ਵਜੇ ਕੰਮ ਨਹੀਂ ਕਦੇ साढ़ा शामी 6 ਵਜੇ लाख लग जाते हैं, ਅਸੀਂ ਕਦੀ ਨਹੀਂ ਬਾਹਰ ਗਏ। ਸਾਲਗਿਰਾ ਵਾਲੇ ਕੰਮ ਕੋਈ ਨਹੀਂ ਹੈ, ਇਹ ਤੇ ਖਤਮ ਦਰੂਦ ਦੇ ਕੰਮ ਜ਼ਰੂਰ ਲਾਜ਼ਮੀ ਨੇ। ਮੈਂ ਹੁਣ ਕੋ ਉਸ ਬਾਗ ਦੀ ਨਿਆਜ਼ ਦਿੱਤੀ ਜੇ ਖਤਮ ਦਵਾਇਆ ਤੁਸੀਂ 10 ਮਿੰਟ ਪਹਿਲਾਂ ਆਉਂਦੇ ਤਾਂ ਮੈਂ ਖਤਮ ਪਿਆ ਨਹੀਂ। ਬੱਚਿਆਂ ਨੇ ਨਿਆਜ਼ ਤਕਸੀਮ ਕੀਤੀ। ਤੇ ਤੁਹਾਡਾ ਮਹੱਲੇ ਵਾਲਿਆਂ ਨੇ ਕਿਹਦਾ ਤਾਂ ਲੱਗੇ? ਬਹੁਤ ਅੱਛਾ, ਮਾਸ਼ਾਅੱਲਾ, ਬਹੁਤ ਹੀ ਅੱਛਾ ਹੈ। ਬੱਚੇ ਸਾਰੇ ਆਂਟੀਆਂ ਕਰਦੇ ਪਏ ਨੇ, ਖਾਲਾ ਪੇ ਕਰਦੇ, ਧੀਆਂ ਭੈਣਾਂ ਵੀ ਬਾਜੀ ਪਈਆਂ ਕਰਦੀਆਂ ਨੇ। ਅੱਛੇ ਲੋਕ ਨੇ, ਅਸੀਂ ਵੀ ਉਹਨਾਂ ਨਾਲ ਅੱਛੇ ਹਾਂ ਮਾਸ਼ਾਅੱਲਾ, ਸਾਡੇ ਨਾਲ ਬਹੁਤ ਅੱਛੇ ਨੇ। ਇੱਕ ਦੂਜੇ ਨਾਲ ਵਿਆਹ ਸ਼ਾਦੀਆਂ 'ਚ ਵੀ ਜਾਣਾ? ਹਾਂਜੀ, ਸ਼ਾਮਲ ਹੁੰਨੇ ਆ, ਕਿਉਂ ਨਹੀਂ, ਇਨਵਾਈਟ ਕਰਦੇ ਨੇ, ਅਸੀਂ ਕਾਰਡ ਜਾਂਦੇ ਤੋੜਦੇ ਨੇ, ਅਸੀਂ ਵਿਆਹਾਂ ਸ਼ਾਦੀਆਂ ਕਾਇਦਾ ਕਾਰਡ ਹੁੰਦੇ ਸਾਡੇ ਘਰਾਂ ਦੇ ਵਿੱਚ, ਅਸੀਂ ਉਹਨਾਂ ਦੇ ਨਾਲ ਜਾਂਦੇ ਹਾਂ, ਉਹਨਾਂ ਦੇ ਘਰਾਂ ਦੇ ਵਿੱਚ ਭੈਣਾਂ ਭਰਾਵਾਂ ਤਾਂ ਵਰਤੋਂ ਕਰਨੀ ਉਹਨਾਂ ਦੇ ਨਾਲ। ਵਾਹ ਜੀ ਵਾਹ, ਜ਼ਿੰਦਾਬਾਦ। ਅੱਛਾ ਬਾਜੀ, ਤੁਸੀਂ ਕੀ ਬਣਾ ਰਹੇ ਜੇ? फिलहाल तो ये लंगर की दाल है वो बना रही हूँ मैं, और इससे पहले मैंने कीमा और मटर बनाए हैं अपने गुरु के लिए और अपने चेले के लिए। हम लोग घरों में पकाते हैं और घर में ही खाते हैं, खुद ही आटा भी खुद ही गूंदते हैं और रोटियां भी खुद ही पकाते हैं, बाहर से नहीं लगे लाते, कोई भी पसंद नहीं करता हमारे घरों में। वाह जी वाह, देखो जी बड़ी प्यारी खुशबू आ रही है। भी नहीं खाते और विलायती मुर्गा भी नहीं खाते। शौक से क्या खाते हैं जो सारे बड़े शौक से कि आज भाई रोटियां 4 खावांगे? क्या पकाओ? देसी मुर्गा और छोटा गोश्त शौक से खाते हैं, इसमें कोई बढ़ाई की बात नहीं है, मालक देता है और हम लोग खाते हैं। नहीं, देसी मुर्गा तो बंदा मारे नहीं लभदा, इन्ना महंगा है। नहीं, सानू लभ जांदा जी, तानू नहीं लभदा होना, सानू लभ जांदा है अल्हम्दुलिल्लाह। सानू ਅਸੀਂ ਹੁਣ ਵੀ ਜਾਈਏ ਤੁਹਾਨੂੰ ਹੁਣ ਵੀ ਲੱਭ ਜਾਏਗਾ, ਕਿਉਂਕਿ ਹੁਣ ਤੇ ਵਿਲਾਇਤੀ ਮੁਰਗਾ ਨਹੀਂ ਹੱਥ 'ਚ ਹੁੰਦਾ। ਲੋਕ ਨਾ ਖਾਣ, ਸਾਨੂੰ ਮਿਲ ਜਾਂਦਾ। ਅਸੀਂ ਦੇਸੀ ਤੂੰ ਵਿਲਾਇਤੀ ਸਾਡੇ ਖਾਂਦਾ ਹੀ ਕੋਈ ਨਹੀਂ ਨਾ। ਅਗਲਿਆਂ ਦੇ ਘਰਾਂ ਸ਼ਾਦੀ ਹੋਵੇ, ਗਮੀ ਹੋਵੇ, ਗਮੀ ਤੇ ਸਭ ਤੋਂ ਪਹਿਲੇ ਜਾਂਦੇ ਆ। ਕੁਫੋਤਗੀ ਵੀ ਹੋ ਜਾਂਦੀ ਹੈ, ਸਾਡੇ ਬਜ਼ੁਰਗ ਸਭ ਤੋਂ ਪਹਿਲੇ ਜਾਂਦੇ ਨੇ। ਜੇ ਕੋਈ ਸ਼ਾਦੀ ਹੈ, ਕੋਈ ਖੁਸ਼ੀ ਹੈ, ਕਿਤੇ ਬੇਟੀ ਦੀ ਸ਼ਾਦੀ ਹੈ, ਕਿਤੇ ਪੁੱਤਰ ਦੀ ਸ਼ਾਦੀ ਹੈ, ਅਗਰ ਸਾਨੂੰ ਇਨਵਾਈਟ ਕਰਦੇ ਨੇ ਬੜਾ ਅੱਛਾ, ਫਿਰ ਅਸੀਂ ਵੀ ਭੈਣਾਂ ਭਰਾਵਾਂ ਆਰ ਬਣ ਕੇ ਜਾਂਦੇ ਆ, ਕੋਈ ਐਸੀ ਗੱਲ ਨਹੀਂ। ਸਾਡਾ ਵੇੜਾ ਮਹੱਲਾ ਬਹੁਤ ਹੀ ਅੱਛਾ ਹੈ, ਬਲਕਿ ਸਾਡਾ ਸਾਰਾ ਜਲਾਲਪੁਰ ਛੱਡ ਕੇ ਸਾਡੇ ਜਲਾਲਪੁਰ ਦੇ ਆਲ ਸਾਈਡ ਤੇ ਜਿੰਨੇ ਗਾঁव ਨੇ, ਵਿਲੇਜ ਨੇ, ਉਹ ਸਭ ਹੀ ਸਾਡੇ ਨਾਲ ਪਿਆਰ ਕਰਦੇ ਨੇ। ਬਹੁਤ ਅੱਛੇ। ਕਿੰਨੇ ਕੋ ਮਤਲਬ ਤੁਹਾਡੇ ਏਰੀਆ ਕਿੱਥੋਂ ਤੱਕ ਤੁਸੀਂ ਜਾਂਦੇ ਨੇ ਤੁਹਾਡੇ ਬੱਚੇ? ਕਾਫੀ ਦੂਰ ਤੱਕ ਕਿੱਥੇ ਨਾਲ ਵੀ मतलब गुजरात शहर तो इधर? हाँ जी, गुजरात शहर तो सारा जितने भी ग्राम है सब साढ़े कोल ही ने, अद्धे इन्ना कोल ने, अद्धे मेरे कोल। ਤੇ ਇੱਥੇ ਹੋਰ ਤੇ ਕੋਈ ਨਹੀਂ ਹੈਗੇ ਨਾ? ਜੀ ਨਹੀਂ, ਸਿਰਫ ਸਾਡੀ ਕੱਲੀ ਹਵੇਲੀ ਖੁਸਰਿਆਂ ਦੀ ਹੈ ਜਲਾਲਪੁਰ ਜੱਟਾਂ ਦੇ ਵਿੱਚ ਵਾਖਤ। ਮਹੱਲਾ ਵੀ ਸਾਡੇ ਨਾਲ, ਮਹੱਲਾ ਵੀ ਸਾਡਾ ਇੱਥੇ ਚੌਧਰੀ ਨੇ ਜਾਂ ਜੋ ਕਸ਼ਵੇ ਨੇ। ਖਤ ਜਦੋਂ ਪਹਿਲੇ ਆਉਂਦੇ ਸੀ ਉਦੋਂ ਸਾਡੇ ਖੁਸਰਿਆਂ ਦੇ ਨਾਂ ਤੇ ਹੀ ਆਉਂਦੇ ਸੀ, ਗਲੀ ਖੁਸਰਿਆਂ ਵਾਲੀ, ਮਹੱਲਾ ਖੁਸਰਿਆਂ ਵਾਲਾ। ਖਤ ਅਗਲੇ ਦੇ ਘਰ ਜਾਂਦੇ ਸੀ। ਜਦੋਂ ਖੁਸਰਿਆਂ ਦੀ ਮਹੱਲਾ ਹਵੇਲੀ ਨਹੀਂ ਨਾ ਲਿਖੀ, ਗਲੀ, ਉਹ ਖਤ ਨਹੀਂ ਸੀ ਪੜ੍ਹਦਾ ਕਿਸੇ ਨੂੰ, ਇਹ ਮਹੱਲੇਦਾਰਾਂ ਨੂੰ। ਤੇ ਹੁਣ ਤਾਂ ਜ਼ਾਹਿਰ ਫੋਨ ਨੇ, ਹਾਲੇ ਵੀ ਦੁਨੀਆ ਕਹਿੰਦੇ ਨੇ ਖੁਸਰਿਆਂ ਵਾਲੀ ਗਲੀ, ਹਾਲੇ ਵੀ ਕਹਿੰਦੇ ਨੇ ਲੋਕ, ਹਾਲੇ ਫੋਨਾਂ 'ਤੇ ਰਾਬਤੇ ਵੀ ਲੋਕਾਂ ਦੇ ਆਉਂਦੇ ਜਾਣ। ਲੇਕਿਨ ਖਵਾਣਾ ਮਹੱਲਾ ਖੁਸਰਿਆਂ ਵਾਲਾ ਹੀ ਹੈ, ਮਸਜਿਦ ਖੁਸਰਿਆਂ ਵਾਲੀ, ਗਲੀ ਖੁਸਰਿਆਂ ਵਾਲੀ, ਮਹੱਲਾ ਖੁਸਰਿਆਂ ਵਾਲਾ ਹੀ। ਅੱਛਾ, ਤੁਸੀਂ ਤਵੀਜ਼ ਵੀ ਦਿੰਦੇ ਹੋ ਕੁਝ ਚੀਜ਼ਾਂ, ਉਹ ਕਿਹੜੀ ਚੀਜ਼ਾਂ ਦੇ ਨੇ? ਇੱਕ ਅਸੀਂ ਦਿੰਦੇ ਹਾਂ ਰੀਵਾਰ ਦੀ ਦਰਦ ਹੁੰਦੀ ਹੈ ਜਿਸਮ ਦੇ ਵਿੱਚ, ਉਹ ਮੁਖਤਲਿਫ ਜਗ੍ਹਾ 'ਤੇ ਹੁੰਦੀ ਹੈ। ਕਦੀ ਬਾਜ਼ੂ 'ਚ ਛਿੜ ਗਈ, ਕਦੀ ਲੱਕ 'ਚ ਹੋ ਗਈ, ਕਦੀ ਪੱਟ 'ਚ ਹੋ ਗਈ, ਕਦੀ ਪਿੰਨੀ 'ਤੇ ਹੋ ਗਈ, ਕਦੀ ਲੱਤ 'ਤੇ ਹੋ ਗਈ, ਇਸ ਤਰੀਕੇ ਨਾਲ ਹੁੰਦੀਆਂ। ਉਹ ਫਿਰ ਸਾਡੇ ਕੋਲੋਂ ਗੱਟ ਜਿਹੜਾ ਲੈ ਕੇ ਜਾਂਦਾ ਨਾ, ਉਹ ਮੜਾ ਗਲ 'ਚ ਪਾਏ ਤੇ ਮਸਜਿਦ 'ਚ ਪੈਸੇ ਦੇਣੇ, ਅਸਾਂ ਕੋਈ ਚੀਜ਼ ਨਹੀਂ ਲੈਣੀ,
ਮਸਜਿਦ 'ਚ ਪੈਸੇ ਦਿਵਾਣੇ। ਅੱਛਾ, ਉਹ ਵੀ ਹਦੀਆ ਹੀ ਜਿਹੜਾ ਹੁੰਦਾ ਹੈ, ਜਿੰਨਾ ਕੁ ਚਾਹੇ। ਹਾਂਜੀ, ਮਸਜਿਦ ਵਿੱਚ। ਤੇ ਸ਼ੂਗਰ ਦਾ ਵੀ ਅਸੀਂ ਘੱਟ ਦਿੰਦੇ ਆ, ਉਹ ਵੀ ਲੋਕ ਲੈ ਕੇ ਜਾਂਦੇ ਨੇ, ਉਹ ਵੀ ਅਸੀਂ ਮਸਜਿਦ 'ਚ ਹੀ ਹਦੀਆ ਦਿਵਾਉਂਦੇ, ਅਸੀਂ ਕਦੀ ਕੁਝ ਨਹੀਂ ਲਿਆ, ਫੀ ਸਬੀਲਿਲ੍ਲਾਹ। ਅੱਛਾ, ਹੁਣ ਗੱਲ ਨੂੰ ਕੰਟਰੋਲ ਕਰਨੇ ਹੌਲੀ, ਬੜੀ ਮਜ਼ੇਦਾਰ ਗੁਫ਼ਤਗੂ ਹੋਈ ਹੈ। ਮੈਨੂੰ ਇਹ ਦੱਸੋ ਕਿ ਖਾਣਾ ਤੁਸੀਂ ਇੱਥੇ ਆਪਣਾ ਬਣਾਉਂਦੇ ਹੋ ਤੇ ਹਰ ਚੀਜ਼ ਦਾ ਬਣਾ ਲਈ, ਕੌਣ ਬਣਾਉਂਦਾ? ਮਾਸ਼ਾਅੱਲਾ ਹਰ ਡਿਸ਼ ਤਿਆਰ ਕਰਦੇ ਸਾਡੇ ਬੱਚੇ ਤਿਆਰ ਕਰਦੇ ਨੇ ਤੇ ਸਹੀ ਬਿਹਤਰੀਨ ਮਾਸ਼ਾਅੱਲਾ, ਇਹ ਵਨ ਖਾਣਾ ਬਣਾਉਂਦੇ ਨੇ, ਮਾਸਾ ਟੇਸਟੀ ਹੁੰਦਾ ਵੇ। ਮਹਿਮਾਨ ਆਏ ਵੀ ਹੁੰਦੇ ਨੇ, ਅਸੀਂ ਆਪ ਹੀ ਖਾਣਾ ਤਿਆਰ ਕਰਨੇ ਆ, ਬਾਹਰੋਂ ਨਹੀਂ ਅਸੀਂ ਕਦੀ ਲਿਆਂਦੇ। ਕਦੀ ਅੱਧੀ ਰਾਤੀ ਸਾਡੇ ਘਰ ਮਹਿਮਾਨ ਆ ਗਏ ਨੇ, ਅਸੀਂ ਬਾਜ਼ਾਰੋਂ ਖਾਣਾ ਨਹੀਂ ਲਿਆ ਕਰਨ ਦਿੱਤਾ, ਘਰ ਬਣਾ ਕੇ ਦਿੱਤਾ। ਸਾਡੀਆਂ ਫਰਿੱਜਾਂ 'ਚ ਹਰ ਚੀਜ਼ ਪਿਆ, ਗੋਸ਼ਤ ਪਏ ਰਹਿੰਦੇ ਨੇ, ਸਬਜ਼ੀਆਂ, ਹਰ ਚੀਜ਼ ਮੁਕੰਮਲ ਰੱਖੀ ਹੁੰਦੀ ਹੈ ਚੀਜ਼। ਕਿਸੇ ਟਾਈਮ ਵੀ ਕੋਈ ਮਹਿਮਾਨ ਆ ਜਾਵੇ ਤੇ ਸਾਨੂੰ ਦਿੱਕਤ ਮਹਿਸੂਸ ਨਾ। ਅੱਛਾ ਸੋਨੀਆ, ਕੀ ਬਣਾਉਣੀ ਸਭ ਤੋਂ ਜ਼ਿਆਦਾ? ਅੱਛਾ, ਕੀ ਬਣਾ ਲੈਂਦੀ ਹੈ? ਹਰ ਚੀਜ਼ ਬਣਾ ਲਈਦੀ ਹੈ ਖਾਣੇ ਦੇ, ਕੁਕਿੰਗ ਦੇ ਵਿੱਚ ਜੋ ਕਿਸੇ ਨੂੰ ਪਸੰਦ ਹੋਵੇ, ਕਿਸੇ ਦੀ ਫਰਮਾਇਸ਼ ਨਾਲ ਉਹ ਬਣਾ ਲਈਦਾ। ਤੇ ਰੋਟੀਆਂ ਪਰਾਠੇ ਹਰ ਹਰ ਚੀਜ਼ ਚੀਜ਼ ਤਿਆਰ ਕਰ। ਤੇ ਤੁਸੀਂ ਕੀ ਸਹੀ ਕੀ ਬਣਦਾ? मैं तो 1 to all चीज़ें सही बनानी हाँ। मैं माशाल्लाह कोफ्ते बना लैनी हाँ, मच्छी फ्राई कर लैनी हाँ, कड़ी बना लैनी हाँ, सब्जियां बना लैनी हाँ, बिरयानियाँ, पुलाव, 1 to all चीज़ां माशाल्लाह मेरे घर च सारे मसाले। मैं कोई 35 बोतलां मसालियां दियां रखियां हुई ने, अलहमदुलिल्लाह। आप भी टेस्ट लैने जेड़ा आंदा है ओहदे नसीबां च जो कुछ होंदा है ओनू भी टेस्टी करके बना के खवाने हैं। वाह जी वाह, वाह जी, जिंदगी जान है तो जहान है, जान है तो जहान है। दोस्तों, ਇਹ ਗੁਫ਼ਤਗੂ ਤੇ ਬੜੀ ਲੰਮੀ ਵੀ ਹੋ ਸਕਦੀ ਹੈ। ਤੇ ਜਲਾਲਪੁਰ ਜੱਟਾਂ ਅਸੀਂ ਬੈਠੇ ਹਾਂ, ਹਾਈ ਸਾਹਿਬ, ਮੀਆਂ ਸਾਹਿਬ, ਇਹਨਾਂ ਦੇ ਜਿਹੜੇ ਹਵੇਲੀ ਹੈਗੀ ਪੁਰਾਣੀ ਤਰੀਖੀ ਉੱਥੇ। ਤੇ ਉਮੀਦ ਹੈ ਤੁਹਾਨੂੰ ਇਹ ਜਿਹੜੀਆਂ ਗੱਲਾਂ ਕੀਤੀਆਂ ਨੇ, ਜਿਹੜੀਆਂ ਅਸੀਂ ਗੁਫ਼ਤਗੂ ਮਾਲੂਮਾਤੀ ਗੁਫ਼ਤਗੂ ਕੀਤੀ ਹੈ, ਜਾਂ ਇਹਨਾਂ ਦਾ ਜਿਹੜਾ ਰਹਿਣ ਸਹਿਣ, ਜਿਸ ਤਰ੍ਹਾਂ ਇਹਨਾਂ ਕਿਹਾ ਕਿ ਅਸੀਂ ਇੱਥੇ ਨੱਚਣ ਗਾਣ ਵਾਲਾ ਕੰਮ ਨਹੀਂ ਹੈਗਾ, ਅਸੀਂ ਇੱਥੇ ਇਹਨੂੰ ਘਰ ਸਮਝਿਆ। ਔਰ ਜਿਸ ਤਰ੍ਹਾਂ ਇੱਕ ਆਮ ਦੁਨੀਆ ਘਰਾਂ 'ਚ ਰਹਿੰਦੀ ਹੈ, ਆਪਣੇ ਘਰਾਂ 'ਚ ਅਸੀਂ ਵੀ ਉਂਝ ਹੀ ਰਹਿੰਦੇ ਹਾਂ। ਬਾਕੀ ਸਾਡਾ ਜਿਹੜਾ ਨਾ ਇੱਕ ਟਾਈਮ ਟੇਬਲ ਹੈ ਬਾਹਰ ਜਾਣ ਦਾ, ਅੰਦਰ ਆਉਣ ਦਾ, ਔਰ ਮਹੱਲੇਦਾਰੀ ਹੈ, ਔਰ ਸਾਰਿਆਂ ਦੀ ਅਸੀਂ ਗਮੀ ਖੁਸ਼ੀ 'ਚ ਸ਼ਰੀਕ ਹੁੰਦੇ ਹਾਂ। ਤੇ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਅੱਲਾਹ ਹਾਫਿਜ਼। औरंगजेब ने भी मोस्ट वेलकम हमारे घर में आने का। औरंगजेब साहब को भी मोस्ट वेलकम, और उनके साथ जो भी फ्रेंड्स आए हुए हैं उनको भी मोस्ट वेलकम हमारी हवेली में आने का। आपके आने का बहुत बहुत शुक्रिया, बहुत बहुत शुक्रिया। सी यू अगेन। वाह जी वाह, वाह जी वाह।